ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 2 ਜੂਨ ਦਿਨ ਵੀਰਵਾਰ ਤੇ ਸਾਡੇ ਨਾਲ ਇਸ ਟਾਈਮ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408-272-2500 4082722500। ਜੇਕਰ ਤੁਸੀਂ AARP ਦੇ ਮੈਂਬਰ ਹੋ ਤੇ ਤੁਹਾਡਾ ਰੈਕਡ ਕਲੀਨ ਆ, ਇਹ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਤਾਂ ਤੁਹਾਨੂੰ ਡਿਸਕਾਊਂਟ ਦਵਾ ਸਕਦੇ ਨੇ। ਇਸ ਦੇ ਨਾਲ ਨਾਲ ਘਰਾਂ ਦੀ, ਕਾਰਾਂ ਦੀ, ਸ਼ਾਪਿੰਗ ਸੈਂਟਰ, ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਇਹ ਕਰਦੇ ਨੇ। ਉਸ ਦੇ ਬਾਰੇ ਪਤਾ ਕਰਨ ਲਈ ਵੀ ਕਾਲ ਕਰੋ 4082722500 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਵਤਾਰ ਮੱਕੜ ਨੇ ਢੱਡਰੀਆਂ ਵਾਲੇ ਮਾਮਲੇ ਦੇ ਵਿੱਚ ਧੁੰਮੇ ਦੀ ਸਥਿਤੀ ਕਸੂਤੀ ਕੀਤੀ। ਅਵਤਾਰ ਸਿੰਘ ਮੱਕੜ ਹੋਰੀ 16 ਸਫਾਈਆਂ ਕਰਾਉਣ ਗਏ ਸਨ, ਪਰ ਉੱਥੇ ਫਸਾਈਆਂ ਕਰਾਏ ਜੀ। ਔਰ ਅੱਜ ਪਰਮੇਸ਼ਵਰ ਦੁਆਰ ਗਏ ਸਨ ਪਟਿਆਲੇ। ਇਹਨਾਂ ਨੇ ਮੁਲਾਕਾਤ ਕੀਤੀ ਭਾਈ ਰਣਜੀਤ ਸਿੰਘ ਢੱਡਰੀਆਂ ਹੋਰਾਂ ਨਾਲ। ਡਿਊਟੀ ਵਜਾ ਰਹੇ ਆ, ਜਿਹੜੀ ਡਿਊਟੀ ਉੱਥੋਂ ਲੱਗੀ ਆ ਉਸ ਡਿਊਟੀ ਨੂੰ ਨਿਭਾ ਰਹੇ ਕਿ ਸੁਲ੍ਹਾ ਹੋ ਜਾਵੇ ਕਿਸੇ ਤਰੀਕੇ ਨਾਲ। ਪਰ ਜਦੋਂ ਅੱਜ ਇਹ ਸੁਲ੍ਹਾ ਕਰਵਾਉਣ ਗਏ ਤੇ ਉੱਥੇ ਨਿਕਲੇ ਬਾਹਰ ਮੀਟਿੰਗ ਕਰਕੇ ਭਾਈ ਢੱਡਰੀਆਂ ਵਾਲੇ ਦੇ ਨਾਲ। ਉਹਨਾਂ ਨੇ ਪੱਤਰਕਾਰਾਂ ਨੇ ਪੁੱਛਿਆ ਕਿ ਭਾਈ ਬਾਬੇ ਧੁੰਮੇ ਦਾ ਨਾਂ ਵੀ ਆਉਂਦਾ ਹੈ ਇਸ ਮਸਲੇ ਦੇ ਵਿੱਚ, ਕੀ ਕਹਿਣਾ ਚਾਹੋਗੇ? ਤੇ ਮੱਕੜ ਸਾਹਿਬ ਮੁਸਕਰਾ ਕੇ ਕਹਿੰਦੇ ਸਾਰਿਆਂ ਨੂੰ ਪਤਾ ਹੀ ਹੈ ਜੀ, ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਆ। ਉਹਨਾਂ ਨੇ ਕੰਮ ਹੀ ਨਿਬੇੜ ਦਿੱਤਾ। ਉਹ ਕਹਿੰਦੇ ਜੀ ਹੁਣ ਹੋਰ ਕੀ ਕਹੀਏ। ਸੋ ਇੱਥੇ ਸਭ ਕੁਛ ਨਿਬੜ ਜਾਂਦਾ ਜੀ। ਹੁਣ ਸੁਲ੍ਹਾ ਕਮੇਟੀ ਦੇ ਪ੍ਰਧਾਨ ਨੇ ਹੀ ਕੰਮ ਸਾਰਾ ਮਿੱਟੀ ਕਰ ਦਿੱਤਾ ਕਿ ਉਹਨਾਂ ਨੇ ਉਹ ਸਿੱਧਾ ਸਾਰਾ ਪਰਦਾ ਹੀ ਚੁੱਕ ਦਿੱਤਾ ਕਿ ਸਾਰਿਆਂ ਨੂੰ ਪਤਾ ਹੀ ਹੈ। ਇਹਦਾ ਮਤਲਬ ਇਹ ਹੈ ਕਿ ਜੋ ਹੋਇਆ, ਇਹ ਜਿਹੜੀ ਕਮੇਟੀ ਬਣੀ ਜਿਹਨੂੰ ਸੁਲ੍ਹਾ ਕਮੇਟੀ ਕਿਹਾ ਜਾਂਦਾ, ਉਹ ਜੋ ਹੋਇਆ ਉਹਦੇ ਤੇ ਕੰਮ ਮਿੱਟੀ ਪਾਉਣ ਵਾਲਾ ਕੰਮ ਜਿਹੜਾ ਕਰੇਗੀ ਉਹ ਕਮੇਟੀ ਕਰੇਗੀ। ਸੋ ਕੰਮ ਮਿੱਟੀ ਹੋ ਗਿਆ। ਇਹ ਪਤਾ ਉਹਨਾਂ ਨੂੰ ਵੀ ਹੈ, ਸਾਰਿਆਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਵਿੰਗ ਤੜਿੰਗੇ ਆ ਉਹ ਕਿਹਦੇ ਚ ਕਿੰਨੇ ਕੁ ਆ। ਹੁਣ ਸਵਾਲ ਇਹ ਉੱਠਦਾ ਆ ਕਿ ਜਦੋਂ ਪਤਾ ਹੈ, ਮੱਕੜ ਸਾਹਿਬ ਨੂੰ ਵੀ ਪਤਾ ਲੱਗ ਗਿਆ ਕਿ ਭਾਈ ਪ੍ਰਤੱਖ ਕੌਣ ਆ ਔਰ ਉਹਨੂੰ ਪ੍ਰਮਾਣ ਦੀ ਕਿਉਂ ਨਹੀਂ ਜ਼ਰੂਰਤ। ਲੋਕਾਂ ਨੂੰ ਵੀ ਪਤਾ ਲੱਗ ਗਿਆ, ਸੋਸ਼ਲ ਮੀਡੀਆ ਨੂੰ ਵੀ ਪਤਾ ਲੱਗ ਗਿਆ, ਹੋ ਸਕਦਾ ਪੁਲਿਸ ਨੂੰ ਵੀ ਪਤਾ ਲੱਗ ਗਿਆ ਹੋਵੇ। ਜਿਹੜੇ ਉੱਥੇ ਮੁਲਜ਼ਮ ਜਿਹੜੇ ਫੜੇ ਹੋਏ ਇਸ ਮਾਮਲੇ ਦੇ ਵਿੱਚ, ਜਿਨ੍ਹਾਂ ਨੇ ਉਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਜਾਂ ਜਿਨ੍ਹਾਂ ਦੇ ਹੱਕ 'ਚ ਉੱਥੇ ਉਹਨਾਂ ਨੇ ਬਾਈਟਾਂ ਦਿੱਤੀਆਂ, ਜਿਨ੍ਹਾਂ ਨੇ ਇਹਨਾਂ ਦੇ ਹੱਕ 'ਚ, ਧੁੰਮੇ ਹੋਰਾਂ ਦੇ ਹੱਕ 'ਚ, ਉਹਨਾਂ ਨੂੰ ਵੀ ਪਤਾ ਲੱਗਿਆ। ਯਾਨੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਸ ਮਾਮਲੇ 'ਚ ਕੌਣ ਪਿੱਛੇ ਹੈ, ਕੌਣ ਅੱਗੇ ਆ। ਪਰ ਇੱਕ ਪਤਾ ਨਹੀਂ ਲੱਗਿਆ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਨਹੀਂ ਲੱਗਿਆ। ਉਹ ਕਹਿੰਦੇ ਜੀ ਸਾਜ਼ਿਸ਼ ਘਾੜਾ। ਹੁਣ ਇਸੇ ਸਾਜ਼ਿਸ਼ ਘਾੜੇ ਦਾ ਹੀ ਰੌਲਾ ਕਿ ਸਾਜ਼ਿਸ਼ ਘਾੜੇ ਦਾ ਉਹ ਨਾਮ ਨਹੀਂ ਲੈਂਦੇ ਤੇ ਕੋਈ ਦੂਸਰਾ ਜਿਹੜਾ ਉਹ ਕੋਈ ਪਰਦਾ ਨਹੀਂ ਰੱਖਦਾ, ਸਿੱਧੀ ਗੱਲ ਕੱਢ ਮਾਰਦਾ। ਬਾਬਾ ਹਰਨਾਮ ਸਿੰਘ ਧੁੰਮਾ ਆਪ ਕਹਿਣ ਡਿਆ ਕਿ ਜੀ ਵਾਹਨ ਸਾਡੇ ਸੀਗੇ, ਹੋ ਸਕਦਾ ਹਥਿਆਰ ਵੀ ਇੱਥੋਂ ਦੇ ਹੋਣ, ਟਕਸਾਲ ਦੇ ਹੋਣ, ਕੋਈ ਗੱਲ ਰਹਿ ਨਹੀਂ ਜਾਂਦੀ। ਪਰ ਫਿਰ ਵੀ ਜਿਹੜਾ ਪੇਚ ਹੈ ਉਹ ਹੁਣ CBI ਜਾਂਚ ਤੇ ਅੜਿਆ ਹੋਇਆ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆ ਜਿਹੜੇ ਅੱਜ ਹਾਈ ਕੋਰਟ ਦੀ ਸ਼ਰਨ 'ਚ ਚਲੇ ਗਏ ਆ। ਹਾਈ ਕੋਰਟ ਦੀ ਸ਼ਰਨ ਦੇ ਵਿੱਚ ਗਏ ਨੇ ਕਿ ਇਸ ਕੇਸ ਦੀ ਜਿਹੜੀ ਜਾਂਚ ਆ ਉਹ ਪੁਲਿਸ ਜਿਹੜੀ ਹੈ ਉਹ ਸਹੀ ਤਰੀਕੇ ਦੇ ਨਾਲ ਨਹੀਂ ਕਰਦੀ ਪਈ, ਇਸ ਕਰਕੇ CBI ਦੇ ਹੈਂਡਓਵਰ ਕਰ ਦੇਣੀ ਚਾਹੀਦੀ ਹੈ ਜਾਂਚ। ਉਹ ਕਹਿੰਦੇ ਆ, ਉਹਨਾਂ ਦੇ ਵਕੀਲ ਕਹਿੰਦੇ ਆ ਕਿ ਜਿਹੜੀ ਪੁਲਿਸ ਹੈ ਉਹ ਰਾਜਨੀਤਿਕ ਦਬਾਅ ਦੇ ਵਿੱਚ ਆ। ਹੁਣ ਇੱਥੇ ਸਵਾਲ ਬੜਾ ਸਾਂਝਾ ਜਿਹਾ ਸਵਾਲ ਆ ਔਰ ਸਾਰਿਆਂ ਦਾ ਸਵਾਲ ਆ ਕਿ ਜੇਕਰ ਇੱਕ ਪੁਲਿਸ ਫੋਰਸ ਰਾਜਨੀਤਿਕ ਦਬਾਅ ਹੇਠ ਕੰਮ ਕਰਦੀ ਹੈ ਤੇ CBI ਤੇ ਉਹਦੇ ਤੋਂ ਕਈ ਜ਼ਿਆਦਾ ਗੁਣਾ ਦਬਾਅ ਹੇਠ ਕੰਮ ਕਰਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਬਹੁਤ ਵੱਡੀ ਪੜਤਾਲੀ ਏਜੰਸੀ ਸੀ, ਪਰ ਸਾਡੀਆਂ ਸਿਆਸਤਾਂ ਨੇ ਉਹਦਾ ਰੁਤਬਾ ਜਿਹੜਾ ਕੱਖੋਂ ਹੌਲਾ ਕਰ ਛੱਡਿਆ। ਸੁਪਰੀਮ ਕੋਰਟ ਨੇ ਉਹਨੂੰ ਤੋਤਾ ਕਹਿ ਦਿੱਤਾ ਸੀ। ਹੁਣ ਤੇ ਕਈ ਰਾਜਨੀਤਿਕ ਉਹਨੂੰ ਕਾਂ ਕਹਿ ਦਿੰਦੇ ਆ ਕਿ ਸਰਕਾਰ ਬਦਲੀ ਤੋਂ, ਜਿਵੇਂ ਉਹ ਗਾਣਾ ਨਾ ਜੀ, ਪੈਸਾ ਕਾਂ ਬਨੇਰੇ ਦਾ, ਕਦੇ ਇਸ ਬਨੇਰੇ ਤੇ ਕਦੇ ਉਸ ਬਨੇਰੇ ਤੇ। ਉਹ ਕਹਿੰਦੇ ਜੀ CBI ਵੀ ਉਹੋ ਜਿਹੀ ਆ, ਕਦੇ ਇਸ ਬਨੇਰੇ ਤੇ ਕਦੇ ਉਸ ਬਨੇਰੇ ਤੇ। ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਠੀਕ ਆ, ਅਦਾਲਤੀ ਚਾਰਾਜੋਈ ਕਰ ਬੈਠੇ ਆ। ਉਹ ਫੈਸਲਾ ਅਦਾਲਤ ਕਰੇਗੀ ਕਿ ਜਾਂਚ ਕਿਹਨੇ ਕਰਨੀ ਹੈ, ਕੌਣ ਇਸ ਜਾਂਚ ਨੂੰ ਅੱਗੇ ਵਧਾਏਗਾ। ਪਰ ਜੋ ਸੱਚ ਹੈ ਉਹ ਸੱਚ ਇਹੀ ਹੈ ਕਿ ਜੇ ਪੁਲਿਸ ਦੀ ਚਾਬੀ ਫੁੰਮਣ ਸਿੰਘ ਕੋਲ ਆ
ਤੇ ਸੀਬੀਆਈ ਦੀ ਚਾਬੀ ਫੁੰਮਣ ਸਿੰਘ ਕੋਲ ਹੈ। ਰਾਜਨੀਤੀ ਤੋਂ ਬਗੈਰ ਦੋਵੇਂ ਕੋਈ ਨਹੀਂ ਹਿਲਦੇ। ਤੇ ਤੁਸੀਂ ਕੀ ਦੇਖਦੇ ਹੋ ਵੀ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਹੋਵੇਗਾ? ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਉਹ ਨਾਂ ਨਹੀਂ ਲੈਂਦੇ, ਬਾਕੀ ਸਾਰੇ ਜਾਣੇ ਨਾਂ ਲਈ ਜਾਂਦੇ ਆ। ਸੀਬੀਆਈ ਦੀ ਜਾਂਚ ਦੇ ਵਿੱਚ ਕੀ ਨਿਕਲੂਗਾ ਜੇ ਮੰਨ ਲਓ ਹੋ ਵੀ ਜਾਂਦੀ ਆ? ਸੀਬੀਆਈ ਜਾਂਚ ਜੇ ਹੋ ਵੀ ਜਾਂਦੀ ਆ ਤੇ ਬਾਬਾ ਹਰਨਾਮ ਸਿੰਘ ਧੁੰਮਾ ਦਾ ਜਿਹੜਾ ਫਸਣਾ ਬੜਾ ਬਹੁਤ ਕਹਿ ਲਈਏ ਕਿ ਬਹੁਤ ਉਮੀਦ ਹੈ ਜਿਹੜੀ ਉਹਦੀ ਘੱਟ ਆ ਜੀ, ਕਿਉਂਕਿ FIR ਦੇ ਵਿੱਚ ਇਹਨਾਂ ਨੇ ਨਾਂ ਹੀ ਨਹੀਂ ਦਰਜ ਕਰਾਇਆ। ਹੁਣ ਜਦੋਂ ਇਹਨਾਂ ਨੂੰ ਸਾਜ਼ਿਸ਼ ਘਾੜੇ ਦਾ ਪਤਾ ਸੀ ਕਿ ਫਲਾਣਾ ਬੰਦਾ ਸਾਜ਼ਿਸ਼ ਘਾੜਾ ਜਿਹੜਾ ਵਿਕਟਮ ਹੈ, ਘੱਟੋ ਘੱਟ ਉਹ FIR ਦੇ ਵਿੱਚ ਉਹਦਾ ਨਾਂ ਤੇ ਲਿਖਾਉਂਦਾ ਹੈ ਨਾ ਕਿ ਭਾਈ ਠੀਕ ਆ, ਪ੍ਰਤੱਖ ਤੌਰ ਤੇ ਨਹੀਂ ਪਰ ਇਹ ਤੇ ਲਿਖਾਉਂਦਾ ਨਾ ਜੀ ਮੈਨੂੰ ਸ਼ੱਕ ਹੈ ਕਿ ਜੋ ਮੇਰੇ ਨਾਲ ਹੋਈ ਉਹਦੀ ਸਾਜ਼ਿਸ਼ ਫਲਾਂ ਬੰਦੇ ਨੇ ਰਚੀ ਹੋ ਸਕਦੀ, ਇਹ ਤੇ ਲਿਖਾਉਂਦਾ ਨਾ। ਇਹਨਾਂ ਨੇ FIR ਦੇ ਵਿੱਚ ਉਹਦਾ ਨਾਮ ਨਹੀਂ ਦਿੱਤਾ ਤੇ ਇਸ ਕਰਕੇ FIR ਤੋਂ ਬਾਹਰ ਜਾ ਕੇ ਇਹਨਾਂ ਤੰਦਾਂ ਨੂੰ ਸੁਲਝਾਉਣਾ ਬੜਾ ਔਖਾ ਹੈ ਸੀਬੀਆਈ ਲਈ। ਪਰ ਫਿਰ ਵੀ ਜੇ ਅਸੀਂ ਉਮੀਦ ਕਰੀਏ ਕਿ ਇੱਕ ਨਿਰਪੱਖ ਜਾਂਚ ਹੋ ਜਾਵੇ ਤਾਂ ਬਾਅਦ ਦੇ ਵਿੱਚ ਸ਼ਾਮਲ ਵੀ ਕੀਤਾ ਜਾ ਸਕਦਾ ਕਿ ਪਹਿਲਾਂ ਉਹਨਾਂ ਨੂੰ ਪੜਤਾਲ ਲਈ ਬੁਲਾਇਆ ਜਾਵੇ ਤੇ ਜੇ ਲੱਗਦਾ ਕਿ ਉਹ ਇਨਵੋਲਵ ਨੇ ਇਸ ਮਾਮਲੇ ਦੇ ਵਿੱਚ ਤੇ ਫਿਰ ਉਹਨਾਂ ਤੇ FIR ਜਿਹੜੀ ਇੱਕ ਵੱਖਰੀ ਦਰਜ ਹੋ ਸਕਦੀ, ਇਹ ਅੱਗੇ ਹੋ ਸਕਦਾ। ਪਰ ਜਿਹੜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆ ਉਹ ਇੰਨਾ ਸ਼ੁਕਰ ਮਨਾਉਣ ਕਿ ਕਿਤੇ ਉਧਰੋਂ ਇਹਨਾਂ ਨੂੰ ਵਿੱਚ ਪਾ ਦਿੱਤਾ ਗਿਆ, ਦੂਜੇ ਪਾਸਿਓਂ ਇਹਨਾਂ ਜ਼ਰੂਰ ਬਚਾ ਕਰਨ, ਨਹੀਂ ਤੇ ਬਹੁਤ ਜ਼ਿਆਦਾ ਮਸਲਾ ਉਲਝ ਜਾਣਾ ਸੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਗੁਜਰਾਤ ਕਤਲੇਆਮ ਦੌਰਾਨ ਗੁਲਬਰਗ ਸੁਸਾਇਟੀ 'ਚ ਹੋਏ ਕਤਲੇਆਮ ਦਾ ਆਇਆ ਫੈਸਲਾ। ਇਹ 14 ਸਾਲਾਂ ਬਾਅਦ ਫੈਸਲਾ ਆਇਆ ਜੀ। ਔਰ ਜਿਹੜੀ ਗੁਲਬਰਗ ਸੁਸਾਇਟੀ ਹੈ, ਵੇਖਣ ਨੂੰ ਨਾਂ ਜਿਹੜਾ ਲੱਗਦਾ ਕਿ ਮੁੰਬਈ 'ਚ ਹੋਏਗੀ ਜਾਂ ਕਸ਼ਮੀਰ ਦੇ ਵਿੱਚ ਹੋਏਗੀ, ਇਹ ਅਹਿਮਦਾਬਾਦ ਦੇ ਵਿੱਚ ਸੀ। ਗੁਜਰਾਤ ਦੰਗਿਆਂ ਦਾ ਜਿਹੜਾ ਕੇਂਦਰ ਬਣਿਆ ਸ਼ਹਿਰ, ਉਹਦੇ ਵਿੱਚ ਗੁਲਬਰਗ ਸੁਸਾਇਟੀ ਸੀ। ਔਰ ਬੜੀ ਜਿਵੇਂ ਕਹਿ ਦਿੰਦੇ ਕਿ ਪੌਸ਼ ਕਲੋਨੀ ਕਹਿ ਸਕਦੇ ਹਾਂ ਉਹਨੂੰ, ਸ਼ਹਿਰ ਦੀ ਬੜੀ ਪੌਸ਼ ਏਰੀਆ ਸੀ। ਔਰ ਜੋ ਵਹਿਸ਼ੀ ਭੀੜ ਸੀ ਜਿਸਨੇ ਅੱਗ ਲਾਈ, ਲੋਕਾਂ ਨੂੰ ਜਿਉਂਦੇ ਸਾੜਿਆ, ਕੱਟਿਆ, ਵੱਢਿਆ, 69 ਦੇ ਕਰੀਬ ਮੌਤਾਂ ਹੋਈਆਂ ਸਨ। ਇਹਨੂੰ ਆਪਾਂ ਸਮੂਹਿਕ ਕਤਲਕਾਂਡ ਕਹਿ ਸਕਦੇ ਹਾਂ, ਕਤਲੇਆਮ ਕਹਿ ਸਕਦੇ ਹਾਂ। ਤਾਂ ਜੋ ਇਹ ਹੋਇਆ ਸੀ ਉਹਦੇ ਵਿੱਚ ਇੱਕ ਅਜ਼ੀਮ ਸ਼ਖਸੀਅਤ ਵੀ ਸੀ। ਉਹ ਸੀ ਇਹ ਕਾਂਗਰਸ ਦਾ ਸਾਬਕਾ ਮੈਂਬਰ ਪਾਰਲੀਮੈਂਟ ਜਿਹੜਾ ਅਹਿਸਾਨ ਜਾਫਰੀ ਜੀ ਦਾ ਨਾਂ ਸੀ। ਅਹਿਸਾਨ ਜਾਫਰੀ ਨੂੰ ਵੀ ਭੀੜ ਨੇ ਮੌਤ ਦੇ ਘਾਟ ਉਤਾਰ ਦਿੱਤਾ। ਉਹਦੀ ਪਤਨੀ ਨੇ ਬੜੀ ਜਦੋਜਹਿਦ ਕੀਤੀ ਇਸ ਕੇਸ ਲਈ। ਜ਼ਕੀਆ ਜਾਫਰੀ ਉਹਨਾਂ ਦਾ ਨਾਮ ਆ, ਬਜ਼ੁਰਗ ਅਵਸਥਾ ਦੇ ਵਿੱਚ ਨੇ। ਉਹਨਾਂ ਨੇ ਬਹੁਤ ਲੰਮੀ ਲੜਾਈ ਔਰ ਉਹਨਾਂ ਨੇ ਨਰਿੰਦਰ ਮੋਦੀ ਦੇ ਖਿਲਾਫ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਰਿਟ ਪਾਈ ਸੀ ਕਿ ਇਹ ਜੋ ਹੋਇਆ ਕਤਲੇਆਮ ਇਹਦੀ ਖੁੱਲ੍ਹ ਨਰਿੰਦਰ ਮੋਦੀ ਨੇ ਦਿੱਤੀ, ਕਿਉਂਕਿ ਤਤਕਾਲੀਨ ਇਹ ਮੁੱਖ ਮੰਤਰੀ ਸੀ। ਉੱਥੋਂ ਫਿਰ SIT ਦਾ ਗਠਨ ਹੋਇਆ। SIT ਤੁਹਾਨੂੰ ਪਤਾ ਹੀ ਹੈ ਜੀ, ਜੇ ਕਮੇਟੀ ਨੂੰ ਆਪਾਂ ਕੰਮ ਮਿੱਟੀ ਕਹਿ ਦਿੰਦੇ ਆ ਤੇ SIT ਨੂੰ ਸਿੱਟ ਨੂੰ ਕਹਿ ਦਿੰਦੇ ਕਿ ਸਿੱਟ, ਤਾਂ ਉਹ ਮੁੱਦਾ ਜਿਹੜਾ ਸਿੱਟ ਹੋ ਗਿਆ, ਮੁੱਦਾ ਫਿੱਟ ਹੋ ਗਿਆ, ਲੈ ਗਿਆ ਮਗਰੋਂ ਕਿ ਨਰਿੰਦਰ ਮੋਦੀ ਜਿਹੜਾ ਉਸ ਮਾਮਲੇ 'ਚ ਨਿਕਲ ਗਿਆ। ਸੰਜੀਵ ਭੱਟ ਸੀਗਾ ਜਿਹੜਾ ਬਹੁਤ ਵੱਡਾ ਅਫਸਰ IPS, ਉਹਨੇ ਵੀ ਇਸੇ ਤਰੀਕੇ ਦਾ ਇਲਜ਼ਾਮ ਲਾਇਆ ਸੀ। ਬਾਅਦ ਦੇ ਵਿੱਚ ਜਿਹੜੀ ਉਹਦੀ ਖੱਜਲ ਖੁਆਰੀ ਹੋਈ, ਅੱਜ ਤੱਕ ਹੋ ਰਹੀ ਹੈ, ਉਹ ਸਾਰੇ ਜਾਣਦੇ ਹੋ, ਇੱਕ ਬਹੁਤ ਵੱਡਾ ਅਧਿਆਇ ਆ। ਪਰ ਇਸ ਕੇਸ ਦਾ ਜਿਹੜਾ ਫੈਸਲਾ ਹੋਇਆ, ਨਰਿੰਦਰ ਮੋਦੀ ਜਿਹੜਾ ਉਹਦੇ 'ਚ ਬੇਦੋਸ਼ਾ ਨਿਕਲ ਗਿਆ। ਪਰ ਜਿਹੜੀ ਭੀੜ ਸੀ ਉਹਦੇ ਵਿੱਚੋਂ ਅੱਜ 24 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਔਰ 24 ਦੇ ਵਿੱਚੋਂ 11 ਦੇ ਖਿਲਾਫ ਸਿਰਫ ਕਤਲ ਦਾ ਮਾਮਲਾ ਚੱਲੇਗਾ। ਯਾਨੀ 24 ਦੇ ਵਿੱਚੋਂ ਜੇ ਲਾ ਲਈਏ 13 ਉਹ ਵੀ ਕਤਲ ਦੇ ਦੋਸ਼ ਤੋਂ ਬਾਹਰ ਰੱਖੇ ਗਏ ਆ। 11 ਹੈ ਜਿਹੜੇ ਉਹਨਾਂ ਨੂੰ ਸਿਰਫ ਕਤਲ ਦਾ ਦੋਸ਼ੀ ਮੰਨਿਆ ਗਿਆ। ਇਹਨਾਂ ਨੂੰ ਹੁਣ ਸਜ਼ਾ ਯਾਫਤਾ ਕੀਤਾ ਜਾਵੇਗਾ 6 ਤਰੀਕ ਨੂੰ। ਪਰ ਇਸ ਮਾਮਲੇ ਦੇ ਵਿੱਚ ਲਗਭਗ 3 ਦਰਜਨ ਦੇ ਕਰੀਬ ਹੈ ਜਿਹੜੇ ਮੁਲਜ਼ਮ ਬਰੀ ਵੀ ਹੋ ਗਏ। ਇਹ ਇੱਕ ਬੜੀ ਵੱਡੀ ਤਾਦਾਦ ਆ ਕਿ ਦੋਸ਼ੀ ਜਿਹੜੇ ਆ ਉਹ ਠਹਿਰਾਏ ਗਏ ਨੇ 24 ਦੇ ਵਿੱਚੋਂ ਕਤਲ ਦਾ ਮੁਕੱਦਮਾ ਜਿਹੜਾ ਸਜ਼ਾ ਦਾ ਭਾਗੀਦਾਰ ਬਣੇਗਾ ਉਹ ਹੈ 11 ਦਾ ਅੰਕੜਾ। ਔਰ ਹੁਣ ਇਹ ਇੱਕ ਬੜਾ ਵੱਡਾ ਸਵਾਲ ਹੈ ਕਿ 36 ਜਿਹੜੇ ਮੁਲਜ਼ਮ ਬਰੀ ਹੋ ਜਾਣ। ਇਹ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਕੇਸ ਦੇ ਵਿੱਚ ਕਮਜ਼ੋਰੀਆਂ ਸੀ ਜਾਂ ਕੋਈ ਹੋਰ ਪਹਿਲੂ ਵੀ ਹੋ ਸਕਦਾ ਹੈ। ਪਰ ਇੱਕ ਗੱਲ ਇਸ ਮਸਲੇ ਦੇ ਵਿੱਚ ਹੋਰ ਬੜੀ ਗੰਭੀਰ ਆ, ਉਹ ਇਹ ਹੈ ਕਿ ਅੱਜ ਅਦਾਲਤ ਨੇ ਜਿਨ੍ਹਾਂ ਨੂੰ ਦੋਸ਼ੀ ਬਣਾਇਆ ਹੈ, ਗੌਰ ਕਰਿਓ ਉਹਨਾਂ ਦੇ ਵਿੱਚ ਬੰਦੇ ਕਿਹੜੇ ਕਿਹੜੇ ਆ। ਉਹਨਾਂ ਦੇ ਵਿੱਚ ਇੱਕ ਹੈ VHP ਯਾਨੀ ਵਿਸ਼ਵ ਹਿੰਦੂ ਪਰਿਸ਼ਦ ਦਾ ਅਤੁਲ ਉਹਦਾ ਨਾਮ ਆ ਉਹ, ਔਰ ਨਾਲ ਹੀ ਉਹਦੇ ਜਿਹੜਾ ਸਹਿ ਦੋਸ਼ੀ ਬਣਾਇਆ ਗਿਆ, ਕੋ ਅਕਿਊਜ਼ਡ ਕਹਿ ਦਿੰਦੇ ਆ ਜਿਹਨੂੰ, ਉਹ ਹੈ ਕਾਂਗਰਸ ਦਾ ਲੀਡਰ ਮੇਘ ਸਿੰਘ। ਇਹ ਇੱਕ ਬਹੁਤ ਨੋਟ ਕਰਨ ਵਾਲੀ ਚੀਜ਼ ਆ
ਕਿ ਦੇਖੋ ਜਦੋਂ ਫਿਰਕਾ ਪ੍ਰਸਤੀ ਦੀ ਇੰਤਹਾ ਹੁੰਦੀ ਹੈ, ਜਦੋਂ ਨਫ਼ਰਤ ਦੀਆਂ ਲਪਟਾਂ ਉੱਠਦੀਆਂ ਹੈ, ਉਦੋਂ ਦੋ ਸਿਆਸੀ ਤੌਰ ਤੇ ਵੱਖ-ਵੱਖ ਵਿਚਾਰਧਾਰਾਵਾਂ ਦੀਆਂ ਜਿਹੜੀਆਂ ਹੁੰਦੀਆਂ ਨੇ ਲੀਕਾਂ, ਉਹ ਵੀ ਮਿਟ ਜਾਂਦੀਆਂ ਤੇ ਉਹ ਫਿਰ ਮੋਢੇ ਨਾਲ ਮੋਢਾ ਲਾ ਕੇ ਚੱਲਦੀਆਂ। ਇਹ ਇੱਕ ਬਹੁਤ ਵੱਡਾ ਸਵਾਲ ਛੱਡ ਜਾਏਗਾ ਸਾਡੇ ਸਿਸਟਮ ਤੇ ਕਿ ਕਾਂਗਰਸੀ ਲੀਡਰ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ ਲੋਕਾਂ ਦੇ ਨਾਲ ਰਲ ਕੇ ਆਪਣੀ ਪਾਰਟੀ ਦਾ ਹੀ ਸਾਬਕਾ ਮੈਂਬਰ ਪਾਰਲੀਮੈਂਟ ਜਿਹੜਾ ਉਹ ਮਾਰਨ ਦੇ ਵਿੱਚ ਰੋਲ ਅਦਾ ਕੀਤਾ। ਇਹ ਇੱਕ ਬਹੁਤ ਵੱਡੀ ਕਹਿ ਲਈਏ ਕਿ ਬਹੁਤ ਵੱਡੀ ਗੱਲ ਆ ਜੇ ਇਸ ਚੀਜ਼ ਨੂੰ ਆਪਾਂ ਗੰਭੀਰਤਾ ਨਾਲ ਲਈਏ। ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਇਸ ਕਤਲੇਆਮ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਕਾਂਗਰਸ ਆਪਣੇ ਆਪ ਨੂੰ ਸੈਕੂਲਰ ਦੱਸਦੀ ਹੈ ਤੇ ਉਹ ਜਿਹੜੇ ਉਹ ਰਾਸ਼ਟਰਵਾਦੀ ਦੱਸਦੇ ਆ, ਜੇ ਇਕੱਠੇ ਮਿਲ ਸਕਦੇ ਆ ਤੇ ਫਿਰ 84 ਵਾਲੇ ਕਤਲੇਆਮ 'ਚ ਵੀ ਤੇ ਹੋ ਸਕਦਾ ਹੈ ਨਾ ਕਿ ਦੋਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਇਸ ਸਾਰੇ ਕੰਮ ਨੂੰ ਅੰਜਾਮ ਦਿੱਤਾ ਹੋਵੇ। ਜੀ ਜੀ, ਅੱਗੇ ਵਧਦੇ ਆ ਮਿੰਟੂ ਜੀ। ਵੀ ਝੋਨੇ ਦਾ ਵਧਾਇਆ 60 ਰੁਪਏ ਭਾਅ ਮੁੱਖ ਮੰਤਰੀ ਨੇ ਨਕਾਰਿਆ। ਵੇਖੋ ਜੀ, ਇਹ ਕੋਈ ਵੀ ਧਿਰ ਇਸ ਨੂੰ ਸਵੀਕਾਰ ਨਹੀਂ ਕਰ ਸਕਦੀ, ਕੋਈ ਵੀ ਧਿਰ, ਚਾਹੇ ਉਹ ਕਿਸਾਨ ਆ, ਚਾਹੇ ਮਜ਼ਦੂਰ ਆ, ਚਾਹੇ ਸਿਆਸਤਦਾਨ ਆ, ਚਾਹੇ ਕੋਈ ਹੋਰ ਆ। ਮੇਰੇ ਖਿਆਲ ਦੇ ਨਾਲ 60 ਰੁਪਏ ਜਿਹੜਾ ਵਾਧਾ ਆ ਉਹ ਇਸ ਤਰ੍ਹਾਂ ਹੈ ਜਿਵੇਂ ਊਠ ਦੇ ਉੱਤੋਂ ਛਾਨਣੀ ਲਾ ਦਈਏ। ਇੰਨਾ ਕੁ ਰਾਹਤ ਆ ਕਿਸਾਨਾਂ ਲਈ ਕਿ ਊਠ ਤੋਂ ਛਾਨਣੀ ਲਾ ਕੇ ਆਪਾਂ ਉਹਨੂੰ ਜਾਂ ਮੁਰਦੇ ਦਾ ਵਾਲ ਪੁੱਟ ਦਈਏ ਕਿ ਹੌਲਾ ਹੋ ਜਾਊ। ਸੋ ਇਹ 60 ਰੁਪਏ ਦੀ ਰਹਿਤ ਇੰਨੀ ਕੁ ਆ ਜਿਸ ਨੂੰ ਕੋਈ ਵੀ ਸਵੀਕਾਰ ਨਹੀਂ ਕਰ ਸਕਦਾ। ਕੱਲ ਤੋਤਾ ਸਿੰਘ ਨੇ ਜਦੇ ਹੀ ਇਸ ਚੀਜ਼ ਨੂੰ ਰੱਦ ਕਰ ਦਿੱਤਾ ਸੀਗਾ ਕਿ ਭਾਈ ਇਹ ਜਿਹੜਾ ਹੈ ਸਾਡੇ ਕੋਲ ਕੋਈ ਵੀ ਇਹੋ ਜਿਹਾ ਤੱਥ ਨਹੀਂ ਬਣਦਾ ਕਿ ਅਸੀਂ ਇਸ ਨੂੰ ਸਵੀਕਾਰ ਕਰੀਏ। ਕਿਸਾਨ ਆਗੂਆਂ ਨੇ ਵੀ ਇਹ ਗੱਲ ਕਰ ਦਿੱਤੀ। ਅੱਜ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੇ ਵੀ ਨਕਾਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਨਿਗੂਣਾ ਵਾਧਾ ਹੈ ਔਰ ਉਹਨਾਂ ਨੇ ਨਾਲ ਇਹ ਵੀ ਮੰਗ ਕੀਤੀ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ। ਔਰ ਤੀਜੀ ਗੱਲ ਉਹਨਾਂ ਨੇ ਇਹ ਕਿਹਾ ਕਿ ਕੋਈ ਸਪੈਸ਼ਲ ਕਮੇਟੀ ਬਣਨੀ ਚਾਹੀਦੀ ਹੈ ਜੋ ਕਿਸਾਨਾਂ ਦੀ ਆਮਦਨ ਵਧਾਉਣ ਦੇ ਮਾਮਲਿਆਂ 'ਚ ਕੰਮ ਕਰੇ। ਹੁਣ ਪ੍ਰਕਾਸ਼ ਸਿੰਘ ਬਾਦਲ ਹੋਰੀ ਉਸ ਸਮੇਂ ਤੋਂ ਭਾਜਪਾ ਦੇ ਨਾਲ ਹੈ ਜਦੋਂ ਭਾਜਪਾ ਦੇ ਪਰਛਾਵੇਂ ਤੋਂ ਵੀ ਪਾਰਟੀਆਂ ਡਰਦੀਆਂ ਸਨ, ਕਿਉਂਕਿ ਬਾਬਰੀ ਮਸਜਿਦ ਵਾਲਾ ਜਦੋਂ ਕਾਂਡ ਵਾਪਰਿਆ ਸਾਰੇ ਭੱਜ ਗਏ ਸੀ ਇਹਨਾਂ ਨੂੰ ਛੱਡ ਕੇ। ਉਸ ਸਮੇਂ ਦੋ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਿੱਤਾ ਔਖੇ ਵੇਲੇ, ਇੱਕ ਸੀ ਸ਼ਿਵ ਸੈਨਾ ਔਰ ਦੂਜੀ ਸੀ ਅਕਾਲੀ ਦਲ। ਇਹ 92-93 ਤੋਂ ਬਾਅਦ ਜੋ ਇਹਨਾਂ ਦਾ ਰਿਸ਼ਤਾ ਜੁੜਿਆ ਉਸ ਤੋਂ ਬਾਅਦ ਨਿਭਿਆ। ਅੱਜ ਉਸ ਪਾਰਟੀ ਦਾ ਮੁੱਖ ਮੰਤਰੀ, ਜਿਸ ਪਾਰਟੀ ਨੇ ਇਹਨਾਂ ਨੂੰ ਡੁੱਬਦਿਆਂ ਨੂੰ ਸਹਾਰਾ ਦਿੱਤਾ, ਕਿਉਂਕਿ ਇਹਨਾਂ ਦੇ ਨਾਮ ਤੋਂ ਹੀ ਭਾਜਪਾ ਨੇ ਆਪਦਾ ਪੁਨਰ ਉਥਾਨ ਕੀਤਾ ਕਿ ਦੇਖੋ ਜੀ ਸਾਨੂੰ ਘੱਟ ਗਿਣਤੀਆਂ ਦੇ ਦੁਸ਼ਮਣ ਕਹੇ ਜਾਂਦੇ ਆ, ਸਿੱਖ ਤੇ ਸਾਡੇ ਨਾਲ ਆ ਕੇ ਖੜ ਗਏ ਆ। ਉੱਥੋਂ ਹੀ ਸਾਰਾ ਕੰਮ ਇਹ ਜਿਹੜਾ ਇਹਨਾਂ ਦਾ ਦੁਬਾਰਾ ਚੱਲਿਆ। ਸੋ ਉਸੇ ਪਾਰਟੀ ਦਾ ਮੁੱਖ ਮੰਤਰੀ ਅੱਜ ਲੇਲੜੀਆਂ ਜੀਆਂ ਕੱਢੇ ਚੰਗਿਆ ਨਹੀਂ ਲੱਗਦਾ, ਕਿਉਂਕਿ ਦੇਖੋ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਬਾਰੇ ਇਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਅਕਾਲੀ ਦਲ ਵੱਲੋਂ, ਉਹਦੇ 'ਚ ਆਪ ਵਾਅਦਾ ਕੀਤਾ ਸੀ। ਔਰ ਉਸ ਤੋਂ ਬਾਅਦ ਰਾਣੀਵਾਲਾ ਪਿੰਡ ਦੇ ਵਿੱਚ ਜਦੋਂ ਇਹ ਸਰਕਾਰ ਬਣ ਗਈ, ਅਸੀਂ ਸਵਾਲ ਕੀਤਾ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਹੁਣ ਕਿਉਂ ਨਹੀਂ ਸਵਾਮੀਨਾਥਨ ਕਮਿਸ਼ਨ ਜਿਹੜੀ ਰਿਪੋਰਟ ਲਾਗੂ ਕਰਾਉਂਦੇ, ਤੇ ਉਹਨਾਂ ਦਾ ਜਵਾਬ ਸੀ, ਕਹਿੰਦੇ ਸੀਗਾ ਮੁੰਡਿਓ ਜਦੋਂ ਕਿਸੇ ਦਾ ਵਿਆਹ ਹੁੰਦਾ ਹੈ ਨਾ ਤੇ ਉਹਨਾਂ ਨੂੰ ਕੋਈ 2-4 ਮਹੀਨੇ ਸਮਾਂ ਵੀ ਚਾਹੀਦਾ ਉਹ ਘੁੰਮਣ ਘਮਾਉਣ ਦਾ। ਹਾਲੇ ਸਾਡੀ ਸਰਕਾਰ ਦਾ ਘੁੰਮਣ ਘਮਾਉਣ ਦਾ ਸਮਾਂ, ਅਸੀਂ ਦਫ਼ਤਰਾਂ ਦਾ ਮੇਜ਼ ਬਿਸਤਰਾ ਜਿਹੜਾ ਸੈੱਟ ਕਰ ਲਈਏ, ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰ ਦਿਆਂਗੇ। ਪਰ ਹੋਇਆ ਕਿ ਜਦੋਂ ਸਵਾਮੀਨਾਥਨ ਕਮਿਸ਼ਨ ਰਿਪੋਰਟ ਕਰਨ ਤੋਂ ਇਹ ਮੁਨਕਰ ਹੋਏ, ਕੇਸ ਸੁਪਰੀਮ ਕੋਰਟ ਦੇ ਵਿੱਚ ਗਿਆ, ਇਹਨਾਂ ਨੇ ਜਾ ਕੇ ਹਲਫਨਾਮਾ ਦਾਇਰ ਕਰ ਦਿੱਤਾ ਕਿ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨੀ ਹੈ ਜਿਹੜੀ ਉਹ ਦੇਸ਼ ਦੇ ਹਿੱਤ ਵਿੱਚ ਹੀ ਨਹੀਂ। ਹੁਣ ਜਦੋਂ ਇਹ ਆਪਦੀ ਸਰਕਾਰ ਹੀ ਇਹਨਾਂ ਦੀ ਹਲਫਨਾਮਾ ਦੇ ਚੁੱਕੀ ਹੈ ਤੇ ਪ੍ਰਕਾਸ਼ ਸਿੰਘ ਬਾਦਲ ਹੁਣ ਕਿਹੜੀ ਬਿਨਾਹ ਤੇ ਇਹਦੀ ਮੰਗ ਕਰਦੇ ਪਏ? ਇਹਦਾ ਮਤਲਬ ਹੈ ਇਹਨਾਂ ਦੇ ਬਿਆਨ ਜਿਹੜੇ ਆ ਉਹ ਸਿਰਫ ਪੰਜਾਬ ਦੇ ਲੋਕਾਂ ਨੂੰ ਵਿਖਾਉਣ ਲਈ ਹੈ, ਕਿਉਂਕਿ ਕੇਂਦਰ ਤਾਂ ਉੱਥੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇਈ ਬੈਠੀ ਹੈ ਇਹਨਾਂ ਦੀ ਆਪਦੀ ਕੇਂਦਰ ਦੀ ਸਰਕਾਰ ਕਿ ਭਾਈ ਅਸੀਂ ਨਹੀਂ ਲਾਗੂ ਕਰ ਸਕਦੇ। ਸੋ ਇਹ ਅਥਰੂ ਪੂੰਝਣ ਵਾਲੇ ਬਿਆਨ ਆ ਕਿ ਲੋਕਾਂ ਨੂੰ ਪਤਾ ਹੈ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪਤਾ ਕਿ 1-2 ਦਿਨ ਅਖਬਾਰਾਂ ਪੜ੍ਹਨਗੇ, ਲੋਕ ਕਹਿ ਦੇਣਗੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੰਗ ਕੀਤੀ ਹੈ, ਚਲੋ ਫਿਰ ਮੰਗ ਜਿਹੜੀ ਆ ਉਸੇ ਤਰ੍ਹਾਂ ਰਹਿ ਜਾਏਗੀ। ਪਰ ਜੇ ਹਕੀਕਤ ਵੇਖੀਏ, ਆ 6 ਰੁਪਏ ਤੇਲ ਡੀਜ਼ਲ ਹੈ ਜਿਹੜਾ ਉਹ 2-4 ਹਫ਼ਤਿਆਂ ਦੇ ਵਿੱਚ ਹੀ ਵੱਧ ਗਿਆ। 6 ਰੁਪਏ ਉਹਦੀ ਕੀਮਤ ਹੈ ਜਿਹੜੀ ਉਹ ਤਾਂ ਨੂੰ ਚਲੀ ਗਈ ਹੈ। ਦੂਜੀਆਂ ਵਸਤੂਆਂ ਜਿਹੜੀਆਂ ਖੇਤੀ ਲਾਗਤ ਨਾਲ ਸੰਬੰਧਿਤ ਹੈ, ਜੇ ਉਹਨਾਂ ਦੇ ਰੇਟ ਆਪਾਂ ਗਿਣੀਏ ਮਿਣੀਏ 60 ਰੁਪਏ, ਮੈਂ ਜਿਵੇਂ ਅੱਗੇ ਕਿਹਾ ਕਿ ਆਟੇ 'ਚ ਲੂਣ ਬਰਾਬਰ ਹੈ। ਔਰ ਇਹ ਵਾਧਾ ਜਿਹੜਾ ਸ਼ਾਇਦ
ਇਹ ਵਾਧਾ ਉਦੋਂ ਤੱਕ ਚੰਗਾ ਹੋਏਗਾ ਵੀ ਨਹੀਂ ਜਦੋਂ ਤੱਕ ਉਸ ਕਮਿਸ਼ਨ ਦੇ ਵਿੱਚ ਜੋ ਭਾਅ ਮਿੱਥਦਾ ਕਿਸਾਨਾਂ ਦੀ ਨੁਮਾਇੰਦਗੀ ਨਹੀਂ। ਜੀ ਜੀ ਬਿਲਕੁਲ। ਅੱਗੇ ਵਧਦੇ ਆ, ਮੁੱਖ ਸਕੱਤਰ ਦੀ ਸ਼ਾਹੀ ਕੋਠੀ ਦਾ ਕਿਰਾਇਆ ਵੀ ਦੇਣ ਲੱਗੀ ਕਮੇਟੀ। ਏਦਾਂ ਦੀ ਕੀ ਖਾਸ ਗੱਲ ਆ ਮੁੱਖ ਸਕੱਤਰ 'ਚ? ਲੱਖਾਂ ਰੁਪਏ ਤਾਂ ਪਹਿਲਾਂ ਹੀ ਦਿੰਦੇ ਸੀ। ਇਹਦੇ ਬਾਰੇ ਮਸ਼ਹੂਰ ਹੈ ਕਿ ਮੁੱਖ ਜਿਹੜਾ ਸੰਸਦ ਸਕੱਤਰ ਹੈ, ਜਿਹੜਾ ਮੁੱਖ ਸਕੱਤਰ ਹੈ ਜਿਹੜਾ, ਇਹ 3 ਲੱਖੀਆ ਹੈ। ਇਹਦੇ ਬਾਰੇ ਗੱਲ ਬੜੀ ਮਸ਼ਹੂਰ ਹੈ ਕਿ 3 ਲੱਖੀਆ ਮੁੱਖ ਸਕੱਤਰ ਆ ਗਿਆ। ਇਹਨਾਂ ਦੇ ਆਪਦੇ ਮੁਲਾਜ਼ਮ ਹੀ ਕਹਿੰਦੇ ਆ ਜਦੋਂ ਅੰਦਰ ਆਉਂਦਾ ਕਿ ਉਹ ਆ ਗਿਆ ਸਾਡਾ 3 ਲੱਖੀਆ। ਸੋ ਇਹ 3 ਲੱਖੀਆ ਮੁੱਖ ਸਕੱਤਰ ਜਦੋਂ ਦੇ ਨਿਯੁਕਤ ਹੋਏ ਆ, ਇਹ ਉਦੋਂ ਤੋਂ ਹੀ ਚਰਚਿਤ ਨੇ। ਔਰ ਇਹਨਾਂ ਦੀ ਨਿਯੁਕਤੀ ਕਿਉਂ ਹੋਈ ਇਹਦੇ 'ਚ ਕੋਈ ਸ਼ੱਕ ਸ਼ੁਬਾ ਨਹੀਂ ਕਿ ਇਹ ਇੱਕ ਲੇਖਾਕਾਰ ਵਜੋਂ ਨਿਯੁਕਤ ਹੋਏ। ਬੇਸ਼ੱਕ ਰਾਹ ਕੱਢਿਆ ਗਿਆ, ਬੜੀਆਂ ਨੇਮ ਕਾਇਦਿਆਂ ਨੂੰ ਤੋੜ ਮਰੋੜ ਕੇ ਇਹ ਰਾਹ ਬਣਾਇਆ ਗਿਆ, ਪਰ ਅਸਲ ਦੇ ਵਿੱਚ ਇਹ ਉੱਥੇ ਲੇਖਾਕਾਰ ਨੇ। ਲੇਖਾਕਾਰ ਕਿਹਨੇ ਲਾਇਆ ਉਹ ਸਾਰਿਆਂ ਨੂੰ ਪਤਾ ਕਿ ਇਹ ਉੱਥੇ ਹਿਸਾਬ ਕਿਤਾਬ ਵੇਖਣ ਗਏ ਆ, ਨਾ ਕਿ ਸੰਚਾਲਨ ਕਰਨ ਗਏ, ਨਾ ਕਿ ਪ੍ਰਬੰਧਨ ਸੰਭਾਲਣ ਗਏ। ਇਹ ਤੇ ਇੱਕ ਕਹਿ ਲਈਏ ਕਿ ਕਿਸੇ ਬੰਦੇ ਦਾ ਜਿਹੜਾ ਜਿਵੇਂ ਕੋਈ ਬਿਜ਼ਨਸ ਵੇਖਣ ਲਈ ਕੋਈ ਸਪੈਸ਼ਲ ਬੰਦਾ ਨਿਯੁਕਤ ਕਰ ਦਿੱਤਾ ਜਾਂਦਾ, ਉਹ ਸਨ। ਕਿਉਂਕਿ ਦੇਖੋ ਇਹਨਾਂ ਦੀ ਜਿਹੜੀ ਨਿਯੁਕਤੀ ਹੋਈ ਹੈ ਉਹ ਨਿਯੁਕਤੀ ਕਿਸ ਤਰੀਕੇ ਨਾਲ ਹੋਈ ਹੈ, ਕਿਉਂਕਿ ਜੋ ਇੱਕ ਵਾਰੀ 1920 ਦੇ ਵਿੱਚ ਐਕਟ ਬਣਿਆ, ਉਸ ਤੋਂ 1925 ਦੇ ਵਿੱਚ ਉਸ ਤੋਂ ਬਾਅਦ ਇੱਕ ਸੋਧ ਹੋਈ ਹੈ ਜਿਹੜੀ ਉਸ ਤੋਂ ਬਾਅਦ ਹੋਈ ਹੈ। 2 ਸੋਧਾਂ ਹੋਈਆਂ, ਦੋਨਾਂ ਦੇ ਵਿੱਚ ਸਕੱਤਰ ਜ਼ਰੂਰ ਨੇ। ਔਰ ਉਹਨਾਂ ਦੇ ਵਿੱਚ ਜਿਹੜੀ ਤਨਖਾਹ ਹੈ ਉਹ ਵੀ ਨਿਯਤ ਕੀਤੀ ਗਈ ਹੈ ਕਿ ਸਕੱਤਰਾਂ ਨੂੰ 18 ਤੋਂ ਲੈ ਕੇ 48,000 ਤੱਕ ਤਨਖਾਹ ਦਿੱਤੀ ਜਾ ਸਕਦੀ। ਤਨਖਾਹ ਵੀ ਤੈਅ ਹੈ। ਬਾਅਦ ਦੇ ਵਿੱਚ ਇੱਕ ਸੋਧ ਇਹਨਾਂ ਨੇ ਹੋਰ ਕੀਤੀ ਕਿ ਭਾਈ ਜਿਹੜੀ ਉਮਰ ਸੀਮਾ ਹੈ ਉਹ 58 ਸਾਲ ਤੋਂ ਵੱਧ ਨਹੀਂ ਰਹੇਗੀ ਕਿਸੇ ਕਰਮਚਾਰੀ ਦੀ। ਹੁਣ ਦੇਖੋ ਜਦੋਂ 2002 ਦੇ ਵਿੱਚ ਸ਼ਾਇਦ ਇਹਨਾਂ ਨੇ ਇਹ ਨਿਯਮ ਬਣਾਇਆ ਸੀਗਾ, ਉਹਦੀ ਮਨਜ਼ੂਰੀ ਲਈ ਸੀਗੀ ਇਹਨਾਂ ਨੇ, ਤਾਂ ਉਸ ਸਮੇਂ ਮਨਜੀਤ ਸਿੰਘ ਕਲਕੱਤਾ ਸਮੇਤ ਲਗਭਗ 3 ਦਰਜਨ ਦੇ ਕਰੀਬ ਇਹਨਾਂ ਨੇ ਆਪਦੇ ਸੀਨੀਅਰ ਕਰਮਚਾਰੀ ਸੀਗੇ ਜਿਹੜੇ ਉਹ ਸੇਵਾ ਮੁਕਤ ਕਰ ਦਿੱਤੇ ਸੀ ਕਿ ਤੁਹਾਡੀ ਉਮਰ ਹੈ ਜਿਹੜੀ ਉਹ 58 ਪੂਰੀ ਹੋ ਗਈ ਹੈ। ਹੁਣ ਜੇ ਅੱਗੇ ਚੱਲੀਏ ਤਾਂ ਇਸ ਮੁੱਖ ਸਕੱਤਰ ਦੀ ਉਮਰ ਹੈ ਜਿਹੜੀ ਉਹ 70 ਤੋਂ ਪਾਰ ਆ। ਦੂਜੇ ਕਰਮਚਾਰੀਆਂ ਲਈ ਜਿਹੜੇ ਤਨਖਾਹਦਾਰ ਆ ਉਹਨਾਂ ਲਈ 58 ਸਾਲ ਆ, ਇਹਦੇ ਲਈ 70 ਤੋਂ ਵੀ ਉੱਤੇ ਕਰ ਦਿੱਤੀ ਗਈ। ਹੁਣ ਇਹ ਵੀ ਨਿਯਮ ਕਾਇਦੇ ਤੋਂ ਬਾਹਰ ਹੈ। ਦੂਜੀ ਗੱਲ, ਨਿਯੁਕਤੀ ਜਿਹੜੀ ਹੈ ਉਹ ਠੀਕ ਹੈ ਤਨਖਾਹ ਤੇ ਹੋ ਗਈ। ਹੁਣ ਜਿਹੜਾ ਸੀਗਾ ਕੋਠੀ ਦਾ ਕਿਰਾਏ ਦਾ ਮਾਮਲਾ, ਇਹ ਇਹਨਾਂ ਨੇ ਪਿਛਲੇ ਸਾਲ ਕੀਤਾ ਸੀ, ਉਦੋਂ ਬੜਾ ਵਿਰੋਧ ਹੋਇਆ। ਉਦੋਂ ਕਹਿੰਦੇ ਜੀ ਨਹੀਂ ਅਸੀਂ ਗੋਲਕ ਦੇ ਵਿੱਚੋਂ ਇਹਦਾ ਕਿਰਾਇਆ ਨਹੀਂ ਭਰਾਂਗੇ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਹੁਣ ਇਹਨਾਂ ਨੇ ਮੱਦ ਪ੍ਰਵਾਨ ਕਰ ਲਈ ਕਿ ਕਿਰਾਇਆ ਜਾਏਗਾ। ਔਰ ਕਿਰਾਇਆ ਕਿੰਨਾ ਜਾ ਰਿਹਾ ਹੈ ਇਹ ਇੱਕ ਰਿਕਾਰਡਡ ਗੱਲ ਹੈ ਕਿ ਹੁਣ ਜਿਹੜਾ ਕਿਰਾਇਆ ਪੈ ਰਿਹਾ ਹੈ ਹਿਸਾਬ ਕਿਤਾਬ ਦੇ ਵਿੱਚ ਜੋ ਇਹਨਾਂ ਦਾ ਆਡਿਟ ਹੈ ਉਹਦੇ ਵਿੱਚ 45,000 ਰੁਪਇਆ ਪਰ ਮੰਥ, ਯਾਨੀ 3 ਲੱਖ ਉਹ ਤਨਖਾਹ ਲੈ ਰਹੇ ਆ ਔਰ 45,000 ਉਤੋਂ ਰਣਜੀਤ ਐਵੇਨਿਊ ਦੀ ਜਿਹੜੀ ਕੋਠੀ ਹੈ, ਅੰਮ੍ਰਿਤਸਰ ਦਾ ਜਿਹੜਾ ਪੌਸ਼ ਇਲਾਕਾ ਹੈ, ਉਹਦੇ ਵਿਚਲੀ ਕੋਠੀ ਦਾ 45,000 ਰੁਪਇਆ ਕਿਰਾਇਆ ਭਰਿਆ ਜਾ ਰਿਹਾ। ਹੁਣ ਮਸਲਾ ਇਹ ਹੈ ਕਿ ਦੇਖੋ ਇਸ ਨਿਯੁਕਤੀ ਦਾ ਕੇਸ ਜਿਹੜਾ ਪਹਿਲੇ ਦਿਨੋਂ ਹੀ ਹਾਈ ਕੋਰਟ ਦੇ ਵਿੱਚ ਬਲਵਿੰਦਰ ਸਿੰਘ ਪੜੈਣ ਹੋਰਾਂ ਨੇ ਮੁਕੱਦਮਾ ਕੀਤਾ ਹੋਇਆ, ਇਸ ਨਿਯੁਕਤੀ ਨੂੰ ਚੈਲੰਜ ਕੀਤਾ ਹੋਇਆ, ਕਿਉਂਕਿ ਇਹ ਜਿਹੜਾ ਇਹਨਾਂ ਨੇ ਇਹ ਨਿਯੁਕਤੀ ਦਾ ਰਾਹ ਕੱਢਿਆ ਸੀ ਉਹਦੀ ਮਨਜ਼ੂਰੀ ਨਹੀਂ ਲਈ। ਔਰ ਇਹ ਵੀ ਇੱਕ ਤੱਥ ਹੈ ਜਿਹੜਾ ਉਹ ਇਤਿਹਾਸਕ ਤੱਥ ਹੈ ਕਿ ਕਮੇਟੀ ਸਿੱਖਾਂ ਦੀ ਹੈ, ਇਹ ਨੁਮਾਇੰਦਗੀ ਸਿੱਖਾਂ ਦੀ ਕਰਦੀ ਹੈ, ਸੰਸਥਾ ਨਿਰੋਲ ਧਾਰਮਿਕ ਹੈ, ਪਰ ਇਹਦਾ ਸਾਰਾ ਜਿਹੜਾ ਤਾਣਾ ਬਾਣਾ ਉਹ ਕੰਟਰੋਲ ਕਰਦੀ ਹੈ ਕੇਂਦਰ ਸਰਕਾਰ। ਤਾਂ ਕੇਂਦਰ ਸਰਕਾਰ ਤੋਂ ਇਹਨਾਂ ਨੇ ਮਨਜ਼ੂਰੀ ਨਹੀਂ ਲਈ ਉਸ ਮਦ ਦੀ, ਪਰ ਫਿਰ ਵੀ ਉਸ ਨਿਯੁਕਤੀ ਨੂੰ ਇਹਨਾਂ ਨੇ ਬਹਾਲ ਕਰ ਦਿੱਤਾ ਕਿਉਂਕਿ ਉਤਲਿਆਂ ਦਾ ਹੁਕਮ ਸੀ, ਚੰਡੀਗੜ੍ਹੋਂ ਟੈਲੀਫੋਨ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਜਿਹੜਾ ਬਲਵਿੰਦਰ ਸਿੰਘ ਪੜੈਣ ਨੇ ਇਹਦੀ ਨਿਯੁਕਤੀ ਨੂੰ ਚੈਲੰਜ ਕੀਤਾ ਹੋਇਆ ਹਾਈ ਕੋਰਟ ਦੇ ਵਿੱਚ, ਜੇ ਨੇਮ ਕਾਇਦਿਆਂ ਤੋਂ ਬਾਹਰ ਉਹ ਨਿਯੁਕਤੀ ਉੱਥੇ ਸਾਬਤ ਹੋ ਜਾਂਦੀ ਹੈ ਤੇ ਇਹ ਨਿਯੁਕਤੀ ਖਾਰਜ ਹੋ ਜਾਂਦੀ ਹੈ, ਉਸ ਸੂਰਤ ਦੇ ਵਿੱਚ ਜਿਹੜਾ ਇਹ ਪੈਸਾ ਗੁਰੂ ਕੀ ਗੋਲਕ ਦੇ ਵਿੱਚੋਂ ਜਾ ਚੁੱਕਾ, ਚਾਹੇ ਉਹ ਕਿਰਾਏ ਦੇ ਰੂਪ 'ਚ ਚਾਹੇ ਉਹ ਤਨਖਾਹ ਦੇ ਰੂਪ 'ਚ, ਕੀ ਉਹਨਾਂ ਸਰਦਾਰਾਂ ਤੋਂ ਵਾਪਸ ਮੰਗਾਇਆ ਜਾਏਗਾ ਜਾਂ ਇਹਨਾਂ ਦੀ ਜੇਬ 'ਚੋਂ ਵਾਪਸ ਕਢਾਇਆ ਜਾਏਗਾ? ਇਹ ਸਭ ਤੋਂ ਵੱਡਾ ਸਵਾਲ ਹੈ। ਜੀ ਜੀ ਬਿਲਕੁਲ, ਇਹ ਗੱਲ ਤਾਂ ਸੋਚ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਪੁਲਿਸ ਤੇ ਸ਼ਰਾਬ ਦੇ ਠੇਕੇਦਾਰਾਂ ਹੱਥੋਂ ਮਾਰੇ ਗਏ ਕਿਸਾਨ ਦਾ ਪਰਿਵਾਰ 9 ਲੱਖ ਦਾ ਮੁਆਵਜ਼ਾ ਲੈ ਕੇ ਉੱਠਿਆ। ਕੱਲ ਜਿਹੜੀ ਆਪਾਂ ਖਬਰ ਕੀਤੀ ਸੀ, ਹਾਲਾਂਕਿ ਉਦੋਂ ਅਧਿਕਾਰਤ ਤੌਰ ਤੇ ਕੋਈ ਬਹੁਤੇ ਤੱਥ ਨਹੀਂ ਸਨ ਉਜਾਗਰ ਹੋਏ
ਕਿ ਜਿਹੜਾ ਬੰਦਾ ਭੱਜਿਆ ਸੀਗਾ ਸ਼ਰਾਬ ਦੇ ਠੇਕੇਦਾਰ ਉਹਦੇ ਘਰੇ ਆਏ ਔਰ ਭੱਜਿਆ, ਉਸ ਤੋਂ ਬਾਅਦ ਉਹਦੀ ਮੌਤ ਹੋ ਗਈ। ਤੇ ਵਾਕਿਆ ਜੋ ਉੱਥੋਂ ਦਾ ਮੀਡੀਆ ਸੀ ਜਾਂ ਉੱਥੋਂ ਦੇ ਪ੍ਰਤੱਖਦਰਸ਼ੀ ਸੀਗੇ, ਦੁਪਹਿਰ ਦੀ ਗੱਲ ਉਹਨਾਂ ਨੇ ਦੱਸਿਆ ਕਿ ਇਹ ਪਰਿਵਾਰ ਸੁੱਤਾ ਪਿਆ ਸੀ, ਅਚਾਨਕ ਕੰਧਾ ਟੱਪ ਕੇ 20-25 ਜਣੇ ਘਰ 'ਚ ਦਾਖਲ ਹੋਏ। ਸ਼ਰਾਬ ਦੀ ਸ਼ਾਇਦ ਕੋਈ ਡੈਰੀ ਸੀ ਉਹਦੀ, ਤਾਂ ਉਹ ਕਿਸਾਨ ਸੀ ਜਿਹੜਾ ਸੁਖਦੇਵ ਸਿੰਘ ਭੱਜ ਵਗਾ, ਤੇ ਭੱਜੇ ਜਾਂਦੇ ਦੇ ਪਿੱਛੋਂ ਇੱਕ ਨੇ ਨਾਲ ਮਿਲ ਕੇ ਡਾਂਗ ਮਾਰੀ ਜਿਹੜੀ ਸਿਰ 'ਚ ਵੱਜ ਗਈ। ਬੰਦਾ ਡਿੱਗ ਪਿਆ। ਦੱਸਦੇ ਇਹਨਾਂ ਨੇ ਉੱਥੇ ਵੀ ਬੱਸ ਨਹੀਂ ਕੀਤੀ, ਉੱਤੋਂ ਫਿਰ ਡਾਂਗਾ ਦਾ ਮੀਂਹ ਵਰਾ ਦਿੱਤਾ ਤੇ ਉੱਥੇ ਉਹ ਬੇਹੋਸ਼ ਹੋ ਗਿਆ। ਬੇਹੋਸ਼ ਪਏ ਨੂੰ ਛੱਡ ਕੇ ਉੱਥੋਂ ਭੱਜ ਤੁਰੇ। ਉਹ ਜਦੋਂ ਹਸਪਤਾਲ ਦੇ ਵਿੱਚ ਗਿਆ ਉਹਨਾਂ ਨੇ ਕਿਹਾ ਕਿ ਇਹਦੇ 'ਚ ਕੱਖ ਵੀ ਨਹੀਂ। ਸੋ ਇਸ ਤਰੀਕੇ ਦੀ ਵਹਿਸ਼ੀਅਤ ਉੱਥੇ ਵੇਖਣ ਨੂੰ ਮਿਲੀ ਹੈ। ਫਿਰ ਉਹਨਾਂ ਨੇ ਕੀ ਕੀਤਾ ਜੀ ਕਿ ਉਹਨਾਂ ਨੇ ਸੜਕ ਤੇ ਧਰਨਾ ਲਾ ਦਿੱਤਾ ਲਾਸ਼ ਰੱਖ ਕੇ। ਹੁਣ ਲੋਕ ਸਿਆਣੇ ਹੋ ਗਏ ਆ, ਉਹਨਾਂ ਨੂੰ ਪਤਾ ਕਿ ਅਦਾਲਤਾਂ ਦੇ ਵਿੱਚੋਂ ਇਨਸਾਫ ਮਿਲੇ ਜਾਂ ਨਾ ਮਿਲੇ, ਸਾਨੂੰ ਕੋਈ ਉਹਦਾ ਪੱਕ ਨਹੀਂ ਹੈ। ਤੇ ਜੇ ਲਾਸ਼ ਰੱਖ ਕੇ ਸੰਸਕਾਰ ਤੋਂ ਪਹਿਲਾਂ ਕੁਛ ਨਾ ਕੁਛ ਆਰਥਿਕ ਝਾੜਾ ਝਾੜ ਲਿਆ ਜਾਵੇ ਤੇ ਉਹ ਬਿਹਤਰ ਹੈ। ਯਾਨੀ ਅਦਾਲਤਾਂ ਦੇ ਨਾਲੋਂ ਅੱਜ ਉਹਨਾਂ ਦੀਆਂ ਲਾਸ਼ਾਂ ਸਹਾਈ ਹੋ ਰਹੀਆਂ, ਲਾਸ਼ਾਂ ਜ਼ਿਆਦਾ ਫਾਇਦਾ ਕਰ ਰਹੀਆਂ ਨੇ ਕਿ ਅਦਾਲਤ ਤੇ ਉਹ ਭਰੋਸਾ ਨਹੀਂ ਹੈ, ਉਹਨਾਂ ਨੂੰ ਭਰੋਸਾ ਲਾਸ਼ ਤੇ ਆ ਕਿ ਇੱਥੇ ਲਾਸ਼ ਸੰਸਕਾਰ ਤੱਕ ਰੱਖੀ ਜਾਵੇ, ਸੰਸਕਾਰ ਤੋਂ ਨਾ ਕਰਕੇ ਤਾਂ ਕੁਛ ਨਾ ਕੁਛ ਅਸੀਂ ਲੈ ਸਕਦੇ। ਇਨਸਾਫ ਦੀ ਕੋਈ ਉਮੀਦ ਨਹੀਂ। ਇਹਨਾਂ ਨੇ ਵੀ ਅੱਜ ਰੱਖਿਆ ਸੀ, ਇਹਨਾਂ ਨੇ 10 ਲੱਖ ਦੀ ਮੰਗ ਕੀਤੀ ਸੀਗੀ, 9 ਲੱਖ ਲੈ ਗਏ ਆ। ਪਰ ਮੇਰੇ ਖਿਆਲ ਦੇ ਨਾਲ ਠੀਕ ਆ ਕਿ ਇਹ ਮੁਆਵਜ਼ਾ ਇਹਨਾਂ ਦਾ ਬਣਦਾ ਹੈ। ਔਰ 9 ਕੀ ਮੈਂ ਕਹਿੰਦਾ ਕਿ ਜੀ ਜਾਣ ਦੀ ਕੋਈ ਕੀਮਤ ਹੈ ਹੀ ਨਹੀਂ, ਤਾਂ ਮੁਆਵਜ਼ਾ ਜਿੰਨਾ ਵੀ ਮਿਲ ਜਾਵੇ ਥੋੜਾ ਹੈ। ਉਹ ਸਿਰਫ ਜ਼ਖਮ ਤੇ ਕਹਿ ਲਈਏ ਕਿ ਰਿਚਕ ਮਾਤਰ ਮਲਮ ਹੈ, ਉਹ ਜ਼ਖਮ ਦਾ ਇਲਾਜ ਨਹੀਂ ਹੈ। ਪਰ ਸਵਾਲ ਇਹ ਉੱਠਦਾ ਹੈ ਕਿ 9 ਲੱਖ ਰੁਪਇਆ ਲੈ ਕੇ ਜਾਂ 10 ਲੱਖ ਲੈ ਕੇ 15 ਲੱਖ ਲੈ ਕੇ ਰਾਜੀਨਾਮੇ ਕਿਉਂ ਹੁੰਦੇ ਆ? ਕੇਸ ਜ਼ਰੂਰ ਚੱਲਣੇ ਚਾਹੀਦੇ ਆ। ਇਹ ਤੇ ਇੱਕ ਹੱਕ ਬਣ ਗਿਆ ਨਾ ਕਿ ਨਿਹੱਕਾ ਬੰਦਾ ਤੁਸੀਂ ਮਾਰ ਦਿੱਤਾ ਤੇ ਉਹਦੀ ਇਵਜ਼ ਦੇ ਵਿੱਚ ਤੁਹਾਡਾ ਮੁਆਵਜ਼ਾ ਬਣਦਾ। ਪਰ ਇਸ ਆੜ ਦੇ ਵਿੱਚ ਕਿਆ ਮੁਆਵਜ਼ਾ ਲੈ ਲਓ, ਰਾਜੀਨਾਮਾ ਕਰ ਲਓ, ਇਹ ਪਿਰਤ ਗਲਤ ਪਈ ਹੈ। ਮੋਗੇ ਵਾਲਾ ਅਸੀਂ ਵੇਖਿਆ, ਉਹਨਾਂ ਨੇ ਪੈਸਾ ਲੈ ਲਿਆ, ਉਸ ਤੋਂ ਬਾਅਦ ਰਾਜੀਨਾਮਾ ਹੋ ਗਿਆ, ਉਹ ਕੇਸ ਹੈ ਜਿਹੜਾ ਰਫਾ ਦਫਾ ਹੋ ਗਿਆ। ਉਸ ਤੋਂ ਬਾਅਦ ਉਹ ਜਿਹੜੀਆਂ ਬੱਸਾਂ ਸੀ ਉਹ ਖੂੰਖਾਰ ਹੋ ਗਈਆਂ। ਇਹੀ ਚੱਕਰ ਹੈ ਕਿ ਕੋਈ ਵੀ ਕੇਸ ਹੈ ਜਿਹੜਾ ਅੱਗੇ ਨਹੀਂ ਜਾਂਦਾ। ਤਾਂ ਮੇਰੇ ਖਿਆਲ ਦੇ ਨਾਲ ਠੀਕ ਹੈ, ਮੁਆਵਜ਼ਾ ਲੈਣ, ਜਿਹਦਾ ਜੀ ਮਰਿਆ ਉਹ ਜੋ ਮਰਜ਼ੀ ਕਰ ਸਕਦਾ। ਪਰ ਇੱਕ ਪਿਰਤ ਜਿਹੜੀ ਹੈ ਉਹ ਇਹ ਪਾਉਣੀ ਚਾਹੀਦੀ ਹੈ ਕਿ ਮੁਆਵਜ਼ੇ ਦੇ ਨਾਲ ਜਿਹੜਾ ਕਾਨੂੰਨੀ ਸਿਕੰਜਾ ਹੈ ਉਹ ਉਸ ਦੋਸ਼ੀਆਂ ਤੇ ਲਾਜ਼ਮੀ ਕੱਸਿਆ ਜਾਣਾ ਚਾਹੀਦਾ, ਉਹਨਾਂ ਨੂੰ ਸਜ਼ਾ ਮਿਲੇ ਤਾਂ ਕਿ ਅੱਗੇ ਉਹ ਚੀਜ਼ ਮਿਸਾਲ ਬਣ ਕੇ ਪੇਸ਼ ਆਵੇ। ਜੀ ਅੱਗੇ ਵਧੀਏ ਮਿੰਟੂ ਜੀ। ਵੀ ਪੰਜਾਬ ਦੇ ਕਰਜ਼ਾਈ ਕਿਸਾਨਾਂ ਦੀ ਚਲਾਕੀ ਨਾਲ ਕੁਰਕੀ ਕਰਨ ਦੀ ਕਵਾਇਦ, ਇਹ ਬੜਾ ਗੰਭੀਰ ਮਸਲਾ ਸਾਹਮਣੇ ਆਇਆ ਜੀ। ਔਰ ਖਾਸ ਤੌਰ ਤੇ ਮੋਹਾਲੀ ਜ਼ਿਲ੍ਹੇ 'ਚ ਜਿੱਥੇ ਖਰੜ, ਬਨੂੜ ਔਰ ਮੋਹਾਲੀ ਦੇ ਪਿੰਡਾਂ ਦੇ ਕਿਸਾਨਾਂ ਦੀ ਸ਼ਾਮਤ ਆ ਗਈ ਹੈ। ਇਹ ਕੀਤਾ ਕੀ ਜੀ ਕਿ ਇੱਕ ਨੋਟਿਸ ਜਾਰੀ ਕੀਤਾ ਗਿਆ ਕਰਜ਼ਾਈ ਕਿਸਾਨਾਂ ਨੂੰ, ਜਿਹਦੇ ਉੱਤੇ ਲਿਖਿਆ ਗਿਆ ਸੀ ਅਦਾਲਤੀ ਸਮਨ। ਹੁਣ ਅਦਾਲਤੀ ਸਮਨ ਜਦੋਂ ਘਰ ਦੇ ਵਿੱਚ ਦਾਖਲ ਹੁੰਦਾ ਤੇ ਇੰਜ ਲੱਗਦਾ ਜਿਵੇਂ ਕਿਸੇ ਤਗੜੇ ਰਾਕਟ ਲਾਂਚਰ ਤੇ ਚੜ੍ਹ ਕੇ ਹੋਣੀ ਆ ਗਈ ਹੋਵੇ, ਆਪ ਹੀ ਸਿੱਧਾ ਹਿੱਕ 'ਚ ਵੱਜਦਾ ਹੈ। ਤਾਂ ਉਹ ਜਿਹੜੇ ਜ਼ਿਮੀਂਦਾਰ ਕਿਸਾਨ ਸੀਗੇ ਉਹ ਨੋਟਿਸ ਪੜ੍ਹ ਕੇ ਟੁੱਟੇ ਫੁੱਲ ਵਾਂਗੂ ਮਰਜਾ ਕੇ, ਕਿਉਂਕਿ ਉੱਤੇ ਇਹ ਲਿਖਿਆ ਸੀਗਾ ਕਿ ਭਾਈ ਜੇ ਤੁਸੀਂ ਨਾ ਆਏ ਅਦਾਲਤ ਦੇ ਵਿੱਚ ਤੇ ਇੱਕ ਤਰਫਾ ਕਾਰਵਾਈ ਕਰਕੇ ਤੁਹਾਡੀ ਜ਼ਮੀਨ ਹੈ ਜਿਹੜੀ ਉਹ ਕੁਰਕ ਕਰ ਦਿੱਤੀ ਜਾਵੇ। ਤੇ ਉਹ ਕਿਸਾਨ ਹੈ ਜਿਹੜੇ ਭੱਜੇ ਗਏ। 90 ਕਿਸਾਨ ਤੇ ਦੱਸਦੇ ਪੇਸ਼ੀ ਭੁਗਤ ਵੀ ਆਏ ਉਸ ਅਦਾਲਤ ਦੇ ਵਿੱਚ। ਹੁਣ ਉਸ ਅਦਾਲਤ ਦੇ ਵਿੱਚ ਬੈਠਾ ਕੌਣ ਆ? ਜਿਹੜਾ ਜੱਜ ਦੀ ਕਾਰਵਾਈ ਵੇਖ ਰਿਹਾ ਹੈ ਉਹ ਇੱਕ ਖੇਤੀਬਾੜੀ ਬੈਂਕ ਦਾ ਮੈਨੇਜਰ ਆ। ਹੁਣ ਉਹਨੇ ਜੋ ਫੈਸਲੇ ਕੀਤੇ ਉਹ ਬੜੇ ਜਿਹੜੇ ਕਹਿ ਸਕਦੇ ਆ ਜ਼ਾਲਿਮਾਨਾ ਨੇ। ਉਹਨੇ ਲਿਖਿਆ ਹੈ ਆਪਣੇ ਫੈਸਲਿਆਂ ਦੇ ਵਿੱਚ, ਸਹੀਆਂ ਪਵਾਈਆਂ ਨੇ ਕਿਸਾਨਾਂ ਤੋਂ ਕਿ ਭਾਈ ਛੇਤੀ ਤੋਂ ਛੇਤੀ ਕਰਜ਼ਾ ਮੋੜ ਦਿਓ, ਨਹੀਂ ਤੇ ਜ਼ਮੀਨ ਤੋਂ ਲਾਂਭੇ ਹੋ ਜਾਓ। ਔਰ ਕਿਸਾਨਾਂ ਨੂੰ ਉੱਥੇ ਇਹ ਕਰਨਾ ਪਿਆ। ਹੁਣ ਤਕਰੀਬਨ 90 ਕਿਸਾਨਾਂ ਦਾ ਤਾਂ ਸਾਹਮਣੇ ਆ ਰਿਹਾ ਔਰ ਦਰਜਨਾਂ ਪਿੰਡਾਂ ਦਾ ਸਾਹਮਣੇ ਆ ਰਿਹਾ ਮੋਹਾਲੀ ਦਾ। ਤੇ ਦੱਸਦੇ ਇਹ ਵੀ ਨੇ, ਸੂਤਰ ਇਹ ਵੀ ਦੱਸਦੇ ਆ ਕਿ ਇਹ ਸਾਰਾ ਕੁਛ ਸਾਰੇ ਪੰਜਾਬ ਦੇ ਵਿੱਚ ਫੈਲਾਇਆ ਜਾ ਰਿਹਾ। ਆਉਣ ਵਾਲੇ ਦਿਨਾਂ 'ਚ ਇਸ ਤਰਜ਼ ਤੇ ਹੋਰ ਜਿਹੜੀਆਂ ਅਦਾਲਤਾਂ ਉਹ ਲਾ ਕੇ ਇਸ ਤਰ੍ਹਾਂ ਦੀਆਂ ਤੱਤ-ਫੱਟ ਕਾਰਵਾਈਆਂ ਕੀਤੀਆਂ ਜਾ ਸਕਦੀਆਂ। ਸਵਾਲ ਬੜੇ ਵੱਡੇ ਆ ਜੀ ਕਿ ਇਹ ਅਦਾਲਤਾਂ ਨੂੰ ਆਥੋਰਾਈਜ਼ਡ ਕਿਹਨੇ ਕੀਤਾ? ਕੀ ਕਿਸੇ ਕਾਨੂੰਨੀ ਅਥਾਰਟੀ ਨੇ ਸਥਾਪਿਤ ਕੀਤੀਆਂ ਜਾਂ ਬੈਂਕਾਂ ਨੇ ਆਪਣੇ ਆਪ ਦੀਆਂ ਹੀ ਅਦਾਲਤਾਂ ਬਣਾ ਲਈਆਂ? ਹੁਣ ਜੇ ਆਪਦੀਆਂ ਅਦਾਲਤਾਂ ਬਣਾ ਲਈਆਂ ਤੇ ਫਿਰ ਵੀ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜੇ ਬੱਕਰੀ ਨੂੰ ਆਪਾਂ ਸ਼ੇਰ ਦੇ ਕੋਲ ਘੱਲ ਦਈਏ ਕਿ ਜਾ ਰਾਜੀਨਾਮਾ ਕਰਕੇ ਆ, ਰਾਜੀਨਾਮਾ ਕਰਾ ਕੇ ਆ, ਤੇ ਕੀ ਬੱਕਰੀ ਮੁੜਾਓ? ਕਦੇ ਨਹੀਂ। ਜਿਹੜਾ ਬੈਂਕ ਮੈਨੇਜਰ ਉੱਥੇ ਮੁਨਸਫ ਦੀ ਕੁਰਸੀ ਤੇ ਬੈਠਾ ਉਹ ਕਿਸਾਨ ਦੇ ਨਾਲ ਕੀ ਇਨਸਾਫ ਕਰੇਗਾ? ਸੋ ਇਹ ਤਾਂ ਸਿੱਧੀ ਤੌਰ ਤੇ ਕਹਿ ਲਈਏ ਇੱਕ ਤਰਫਾ ਕਾਰਵਾਈ ਹੈ ਔਰ ਇਹ ਨਹੀਂ ਹੋਣੀ ਚਾਹੀਦੀ। ਖਾਸ ਤੌਰ ਤੇ
ਇਸ ਦੌਰ 'ਚ ਛੋਟੇ ਕਿਸਾਨ ਦੀ ਜ਼ਮੀਨ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਖੋਈ ਜਾਣੀ ਚਾਹੀਦੀ, ਕਿਉਂਕਿ ਉਹਦੀ ਜ਼ਿੰਦਗੀ ਕੀ, ਉਹਦੀਆਂ ਪੀੜ੍ਹੀਆਂ ਦਾ ਫਿਊਚਰ ਹੈ ਜਿਹੜਾ ਉਹ ਉਸ ਜ਼ਮੀਨ ਤੇ ਨਿਰਭਰ ਹੈ। ਉਹਦੀ ਜ਼ਮੀਨ ਕੁਰਕ ਹੋਣ ਦਾ ਮਤਲਬ ਹੈ ਕਿ ਉਹਨੂੰ ਤੁਸੀਂ ਸੜਕ ਤੇ ਕਰ ਦੇਣਾ, ਔਰ ਉਹਨੂੰ ਨਹੀਂ, ਉਹਦੀਆਂ ਕਈ ਪੀੜ੍ਹੀਆਂ, ਕਈ ਨਸਲਾਂ ਨੂੰ ਤੁਸੀਂ ਸੜਕ ਤੇ ਕਰ ਦੇਣਾ। ਸੋ ਇਹ ਚੀਜ਼ ਹੈ ਜਿਹੜੀ ਪ੍ਰਕਾਸ਼ ਸਿੰਘ ਬਾਦਲ ਵੀ ਕਹਿ ਚੁੱਕੇ ਆ, ਤੋਤਾ ਸਿੰਘ ਹੋਰੀ ਵੀ ਕਹਿ ਚੁੱਕੇ ਆ ਕਿ ਅਸੀਂ ਕਿਸੇ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਣ ਦਿਆਂਗੇ। ਤੇ ਉਹਨਾਂ ਨੂੰ ਘੱਟੋ ਘੱਟ ਅੱਖਾਂ ਖੋਲ ਕੇ ਹੁਣ ਵੇਖਣਾ ਚਾਹੀਦਾ ਹੈ ਕਿ ਜ਼ਮੀਨਾਂ ਇੱਥੇ ਕੁਰਕ ਹੀ ਨਹੀਂ ਕੀਤੀਆਂ ਜਾ ਰਹੀਆਂ, ਇੱਥੇ ਕਿਸਾਨਾਂ ਨੂੰ ਡਰਾਇਆ ਵੀ ਜਾ ਰਿਹਾ ਕਿ ਛੇਤੀ ਛੇਤੀ ਕਰੋ, ਸਭ ਕੁਝ ਛੇਤੀ ਕਰੋ, ਜਾਂ ਆਰ ਜਾਂ ਪਾਰ। ਸੋ ਇਹਨਾਂ ਨੂੰ ਮਾੜਾ ਮੋਟਾ ਤਰਸ ਕਰਨਾ ਚਾਹੀਦਾ। ਜੇ ਇਸ ਹਾਲਤ ਦੇ ਵਿੱਚ ਜ਼ਮੀਨਾਂ ਖੋਈਆਂ ਗਈਆਂ ਤੇ ਫਿਰ ਤੁਸੀਂ ਅਰਥੀਆਂ ਤਿਆਰ ਰੱਖਿਓ, ਅਰਥੀਆਂ ਸ਼ਿੰਗਾਰ ਕੇ ਰੱਖਿਓ, ਬਹੁਤ ਸਾਰੀਆਂ ਲਾਸ਼ਾਂ ਡਿੱਗ ਪੈਣਗੀਆਂ। ਬਿਲਕੁਲ ਬਿਲਕੁਲ। ਅਗਲੀ ਗੱਲ ਕਰਦੇ ਹਾਂ ਮਿੰਟੂ ਜੀ, ਵੀ ਜਥੇਦਾਰ ਕੋਲਿਆਂ ਵਾਲੀ ਨੇ ਕੈਪਟਨ ਤੇ ਬੋਲਿਆ ਜਵਾਬੀ ਹਮਲਾ। ਬਹੁਤ ਮਸ਼ਹੂਰ ਨੇ ਜਥੇਦਾਰ ਇਹ ਲੰਬੀ ਹਲਕੇ 'ਚ, ਇਹਨਾਂ ਨੂੰ ਮੁਕਤਸਰ ਜ਼ਿਲ੍ਹੇ ਦਾ ਮੁੱਖ ਮੰਤਰੀ ਵੀ ਕਿਹਾ ਜਾਂਦਾ। ਇਸ ਸਮੇਂ ਬਾਦਲ ਪਰਿਵਾਰ ਦੇ ਸਭ ਤੋਂ ਨਜ਼ਦੀਕੀ ਬੰਦਿਆਂ 'ਚੋਂ ਇੱਕ ਨੇ ਜੀ। ਇਹਨਾਂ ਦਾ ਨਾਮ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਲਿਆ ਸੀ, ਜਦੋਂ ਲੰਬੀ ਧਰਨੇ ਦਾ ਐਲਾਨ ਕੀਤਾ ਸੀ ਤੇ ਉਹਨੇ ਕਿਹਾ ਸੀ ਕਿ ਜਥੇਦਾਰ ਜਿਹੜਾ ਦਿਆਲ ਸਿੰਘ ਕੋਲਿਆਂ ਵਾਲੀ ਵਾਲਾ ਹੈ, ਉਹ ਬਾਦਲ ਪਰਿਵਾਰ ਲਈ ਰਿਸ਼ਵਤ ਦੇ ਪੈਸੇ ਇਕੱਠੇ ਕਰਦਾ ਹੈ, ਔਰ ਨੌਕਰੀ ਘੁਟਾਲੇ ਦਾ ਉਹ ਸਭ ਤੋਂ ਵੱਡਾ ਦੋਸ਼ੀ ਹੈ। ਜੋ ਨੌਕਰੀ ਘੁਟਾਲਾ ਆਇਆ ਉਹਦੇ ਕਰਕੇ ਹੁਣ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਨੇ ਜਵਾਬੀ ਹਮਲਾ ਕੀਤਾ। ਵੈਸੇ ਜਥੇਦਾਰ ਕੋਲਿਆਂ ਵਾਲੀ ਬਹੁਤ ਘੱਟ ਬਿਆਨ ਦਿੰਦਾ, ਕੰਮ ਜ਼ਿਆਦਾ ਕਰਦਾ ਅਕਾਲੀ ਦਲ ਲਈ, ਬੋਲਦਾ ਘੱਟ ਆ, ਪਰ ਅੱਜ ਬੋਲਿਆ। ਉਹਨੇ ਕਿਹਾ ਕਿ ਜਾਂ ਤੇ 10 ਦਿਨ ਹੈਗੇ ਤੇਰੇ ਕੋਲ ਕੈਪਟਨ, ਜਾਂ ਤੇ ਸਬੂਤ ਦੇ ਦੇ ਮੇਰੀ ਸ਼ਮੂਲੀਅਤ ਦੇ, ਤੇ ਜਾਂ ਫਿਰ ਮਾਣਹਾਨੀ ਦਾ ਕੇਸ ਲਈ ਤੂੰ ਵੀ ਤਿਆਰ ਹੋ ਜਾ। ਜਿਵੇਂ ਆਮ ਆਦਮੀ ਪਾਰਟੀ ਵਾਲਿਆਂ ਤੇ ਧੜਾ ਧੜ ਹੋਏ, ਉਹਨਾਂ ਕਿਹਾ ਕਿ ਅਸੀਂ ਵੀ ਫਿਰ ਇਹ ਕੇਸ ਫਾਈਲ ਕਰਾਂਗੇ। ਹੁਣ ਸਵਾਲ ਇਹ ਉੱਠਦਾ ਹੈ ਜੀ ਕਿ ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਨਾਂ ਲਿਆ, ਜੇ ਤੱਥਾਂ ਤੋਂ ਬਗੈਰ ਲਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਗਲਤ ਕੀਤਾ ਹੈ। ਕਿਸੇ ਭਾਵੇਂ ਕੋਈ ਵੀ ਹੋਵੇ, ਹੁਣ ਬਹੁਤ ਸਾਰੀਆਂ ਕਹਾਣੀਆਂ ਦਾ ਸਾਨੂੰ ਮੂੰਹ ਜ਼ਬਾਨੀ ਪਤਾ ਹੁੰਦਾ ਕਿ ਕਿਹੜੀ ਕਹਾਣੀ ਕੀ ਹੈ, ਪਰ ਅਸੀਂ ਨਹੀਂ ਬੋਲ ਸਕਦੇ ਕਿਉਂਕਿ ਸਾਨੂੰ ਜਿਹੜੇ ਆਲੇ ਦੁਆਲੇ ਦੇ ਜੋ ਹੁੰਦੇ ਆ ਨੇਮ ਕਾਇਦੇ, ਉਹ ਇੱਕ ਕੰਧ ਕੱਢ ਦਿੰਦੇ ਆ ਕਿ ਉਸ ਕੰਧ ਨੂੰ ਨਹੀਂ ਟੱਪਿਆ ਜਾ ਸਕਦਾ। ਜੇ ਇਹ ਟੱਪੇ ਨੇ, ਸਿਆਸੀ ਕੰਧ ਟੱਪੇ ਨੇ ਕਿ ਫਲਾਣਾ ਬੰਦਾ ਇਹ ਕੁਝ ਕਰਦਾ ਹੈ, ਤੇ ਇਹਨਾਂ ਨੂੰ ਉਹ ਜਿਹੜੇ ਫੈਕਟ ਨੇ ਉਸ ਚੀਜ਼ ਦੇ ਨਾਲ ਜੁੜੇ ਉਹ ਸਾਰੇ ਦਿਖਾਉਣੇ ਪੈਣਗੇ। ਜੇ ਨਹੀਂ ਵਾਪਸ ਲੈਣਗੇ ਤਾਂ ਫਿਰ ਅਦਾਲਤ ਦੇ ਵਿੱਚ ਇਹ ਸਭ ਕੁਝ ਹੋਏਗਾ। ਉਹ ਚਲੋ ਬਾਅਦ ਦੀ ਗੱਲ ਆ, ਪਰ ਇੱਕ ਵਾਰੀ ਜਿਵੇਂ ਕਹਿ ਲਈਏ ਜਿਹੜਾ ਬਿਆਨ ਸੀ ਉਹਦੀ ਕਦਰ ਕੀਮਤ ਹੈ ਜਿਹੜੀ ਉਹ ਘਟ ਗਈ ਇਸ ਬਿਆਨ ਕਰਕੇ, ਕਿ ਜਿਹੜਾ ਉਹ ਬਿਆਨ ਕੈਪਟਨ ਦਾ ਆ ਸ਼ਾਇਦ ਸਿਆਸੀ ਹੈ, ਪਰ ਅਸਲੀਅਤ ਇਹ ਹੈ ਕਿ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਨੂੰ ਟਾਰਗੇਟ ਕਰਨ ਦੀ ਜ਼ਰੂਰਤ ਹੀ ਨਹੀਂ। ਤੁਸੀਂ ਧਰਨਾ ਦੇਣਾ ਹੈ ਤੇ ਧਰਨਾ ਉਸ ਬੰਦੇ ਦੀ ਗ੍ਰਿਫਤਾਰੀ ਲਈ ਦਿਓ ਜਿਹੜਾ ਮਲੋਟ ਦੇ ਵਿੱਚੋਂ ਇਸ ਸਮੇਂ ਭਗੌੜਾ ਹੈ, ਵਾਂਟਡ ਹੈ ਵਿਜੀਲੈਂਸ ਲਈ, ਜਿਹਨੂੰ ਨਾਮਜ਼ਦ ਕੀਤਾ ਹੋਇਆ ਵਿਜੀਲੈਂਸ ਨੇ ਕਿ ਇਸ ਬੰਦੇ ਨੇ ਸ਼ਿਕਾਰ ਇਕੱਠੇ ਕੀਤੇ ਤੇ ਮੁੜ ਕੇ ਅਗਲਿਆਂ ਦੇ ਹਵਾਲੇ ਕਰ ਦਿੱਤੇ। ਹੁਣ ਜਦੋਂ ਇਹ ਬੰਦਾ ਫੜਿਆ ਜਾਏਗਾ ਆਪੇ ਹੀ ਨਾਂ ਦੱਸ ਦੇਗਾ ਕਿ ਮੈਂ ਸ਼ਿਕਾਰ ਇਕੱਠੇ ਕਰਕੇ ਕਿਹਨੂੰ ਦਿੱਤੇ ਆ, ਕਿਉਂਕਿ ਉਹਦੇ ਤੇ ਇਲਜ਼ਾਮ ਲੱਗਦੇ ਆ ਕਿ ਉਹਦੇ ਪਿੱਛੇ ਇੱਕ ਬੜੀ ਵੱਡੀ ਸਿਆਸੀ ਤਾਕਤ ਸੀ ਮਲੋਟ ਦੀ। ਹੁਣ ਕਿਹੜੀ ਸਿਆਸੀ ਤਾਕਤ ਸੀ ਉਹ ਉਹੀ ਦੱਸ ਸਕੇਗਾ ਨਾ ਕਿ ਮੈਂ ਜਿਹੜੇ ਬੰਦੇ ਇਕੱਠੇ ਕਰਦਾ ਸੀ ਅੱਗੇ ਕਿਹਨੂੰ ਜਾ ਕੇ ਗਿੱਚੀਆਂ ਫੜਾਉਂਦਾ ਸੀ ਕਿ ਲੈ ਕਰ ਲਾ ਹਲਾਲ। ਸੋ ਸਭ ਤੋਂ ਜ਼ਰੂਰੀ ਇਹ ਸੀ ਕਿ ਉਸ ਬੰਦੇ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਕਿ ਵਿਜੀਲੈਂਸ 15 ਦਿਨਾਂ ਤੋਂ ਮਲੋਟ ਦੇ ਵਿੱਚ ਗਲੀਆਂ 'ਚ ਖਾਕ ਛਾਣਦੀ ਪਈ ਹੈ, ਬੰਦਾ ਗਿਆ ਤੇ ਗਿਆ ਕਿੱਥੇ, ਉਹਨੂੰ ਗ੍ਰਿਫਤਾਰ ਕਰੋ, ਉਹਦੀ ਚੰਗੀ ਤਰ੍ਹਾਂ ਪੁੰਛਣ ਕਰੋ, ਫਿਰ ਪਤਾ ਲੱਗੇਗਾ ਕਿ ਅਗਲਾ ਸਿਆਸੀਦਾਨ ਕੌਣ ਆ। ਸੋ ਸਿੱਧੇ ਤੌਰ ਤੇ ਨਾਂ ਲੈਣ ਦੀ ਥਾਂ ਤੇ ਜੇ ਇਹਨਾਂ ਨੇ ਸਹੀ ਸਿਆਸਤ ਕਰਨੀ ਹੁੰਦੀ ਤਾਂ ਉਹ ਬੰਦਾ ਜਿਹੜਾ ਕਿ ਵਿਜੀਲੈਂਸ ਨੇ ਨਾਮਜ਼ਦ ਕੀਤਾ ਹੋਇਆ ਜਿਹੜਾ ਗੁਪਤਾ, ਡੱਡੀ ਗੁਪਤਾ, ਤਾਂ ਉਸ ਡੱਡੀ ਦਾ ਨਾਂ ਲੈਂਦੇ ਕਿ ਭਾਈ ਡੱਡੀ ਨੂੰ ਫੜੋ, ਮੱਛਾਂ ਦਾ ਨਾਂ ਆਪੇ ਲਊਗਾ। ਸੋ ਜੇ ਸਿਆਸਤ ਕਰਨੀ ਹੋਵੇ ਤੇ ਇਹ ਸਿਆਸਤ ਮੇਰੇ ਖਿਆਲ ਨਾਲ ਬਿਹਤਰ ਸੀ, ਪਰ ਹੁਣ ਆਪਣੇ ਬਿਆਨ ਦੀ ਕੀਮਤ ਕੈਪਟਨ ਅਮਰਿੰਦਰ ਸਿੰਘ ਦੀ ਉਹ ਥੋੜੀ ਜਿਹੀ ਘਟ ਜਾਏਗੀ। ਇਹਨਾਂ ਨੇ ਉਲਝਾ ਲੈਣਾ, ਉਹਨਾਂ ਨੇ ਬਿਆਨ ਵਾਪਸ ਨਹੀਂ ਲੈਣਾ, ਕਿਉਂਕਿ ਜੇ ਉਹ ਵਾਪਸ ਲੈਂਦੇ ਆ ਤੇ ਉਹਨਾਂ ਦੇ ਪੱਲੇ ਕੱਖ ਨਹੀਂ ਰਹਿੰਦਾ, ਤੇ ਜੇ ਇਹ ਚੁੱਪ ਬਹਿੰਦੇ ਆ ਇਹਨਾਂ ਦੇ ਪੱਲੇ ਕੱਖ ਨਹੀਂ ਰਹਿੰਦਾ, ਫਿਰ ਉਹ ਕੇਸ ਉੱਥੇ ਚੱਲ ਜਾਏਗਾ, ਸਭ ਕੁਝ ਫਿਰ ਅੱਗੇ ਪੈ ਜੂ। ਜੀ ਜੀ। ਅਬੋਹਰ ਚ ਸਾਹਮਣੇ ਆਇਆ ਸਮਾਜ ਨੂੰ ਹੈਰਾਨ ਕਰ ਦੇਣ ਵਾਲਾ ਮਾਮਲਾ। ਇਹ ਇੱਕ ਬਹੁਤ ਵੱਡੀ ਘਟਨਾ ਹੈ ਔਰ ਖਤਰਨਾਕ ਕਿ ਸਾਡੇ ਪੰਜਾਬੀ ਸਮਾਜ ਦੇ ਵਿੱਚ ਕਿਸ ਤਰੀਕੇ ਦੀ ਮਾਨਸਿਕਤਾ ਜਿਹੜੀ ਉਹ ਨਿਵਾਣਾ ਵੱਲ ਚਲੇ ਗਈ ਹੈ। ਇਹ ਘਟਨਾ ਅਬੋਹਰ ਦਾ ਇੱਕ ਇਲਾਕਾ ਹੈ, ਪੰਜ ਪੀਰ ਬਾਹਰੀ ਇਲਾਕਾ ਹੈ। ਜਦੋਂ ਦਾਖਲ ਹੋਣੇ ਇੱਧਰੋਂ ਮਲੋਟ ਵਾਲੀ ਸਾਈਡ ਤੋਂ ਤਾਂ ਪੰਜ ਪੀਰ ਇਲਾਕੇ ਦੀ ਉਹ ਘਟਨਾ ਹੈ। ਉਹਦੇ ਵਿੱਚ ਕੀ ਘਟਿਆ ਕਿ ਇੱਕ ਔਰਤ ਸੀਗੀ, ਔਰਤ
ਆਪਣੇ ਪਤੀ ਦੀ ਮੌਤ ਤੋਂ ਬਾਅਦ ਸਹੁਰਿਆਂ ਤੋਂ ਅੱਡ ਹੋ ਕੇ ਮਕਾਨ 'ਚ ਰਹਿੰਦੀ ਸੀ। ਨਾਲ ਉਹਦੇ 17 ਕੁ ਸਾਲ ਦੀ ਉਹਦੀ ਬੱਚੀ ਸੀ। ਉਹਦੀ ਫੇਸਬੁੱਕ ਤੇ ਇੱਕ ਮੁੰਡੇ ਨਾਲ ਦੋਸਤੀ ਹੋ ਗਈ ਜਿਹੜਾ ਸਾਊਦੀ ਅਰਬ 'ਚ ਰਹਿੰਦਾ ਸੀ, ਔਰ ਦੋਸਤੀ ਹੈ ਜਿਹੜੀ ਉਹ ਪ੍ਰੇਮ ਪ੍ਰਸੰਗ 'ਚ ਬਦਲ ਗਈ। ਉਹ ਮੁੰਡਾ ਸਾਊਦੀ ਅਰਬ ਛੱਡ ਕੇ ਹਰਿਆਣੇ ਦਾ ਮੁੰਡਾ ਸੀ, ਉਹ ਇਹਦੇ ਕੋਲ ਆ ਵਸਿਆ। ਇਹਨੇ ਲੋਕਾਂ ਨੂੰ ਆਖ ਦਿੱਤਾ ਕਿ ਭਾਈ ਇਹ ਜਿਹੜਾ ਉਹ ਕੁੜੀ ਦੀ ਮਾਸੀ ਦਾ ਮੁੰਡਾ ਹੈ, ਯਾਨੀ ਮੇਰੀ ਭੈਣ ਦਾ ਮੁੰਡਾ ਹੈ। ਤੇ ਉਹ ਵਿਚਰਦਾ ਵੀ ਇਸੇ ਤਰੀਕੇ ਨਾਲ ਹੀ ਰਿਹਾ। ਹੌਲੀ ਹੌਲੀ ਕੀ ਹੋਇਆ ਜੀ ਕਿ ਇੱਕ ਦਿਨ ਇਹਦੀ ਕੁੜੀ ਨੇ ਇਹਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਵੇਖ ਲਿਆ। ਬਾਅਦ ਦੇ ਵਿੱਚ ਕੀ ਹੋਇਆ ਜੀ ਕਿ ਕੁੜੀ ਦਾ ਝੁਕਾਅ ਵੀ ਉਹਦੇ ਵੱਲ ਹੋ ਗਿਆ ਜੀ। ਅਖੀਰ ਜਦੋਂ ਇਹਨੂੰ ਪਤਾ ਲੱਗਿਆ ਕਿ ਕੁੜੀ ਦਾ ਝੁਕਾਅ ਉਲਾ ਰਿਹਾ ਜਿਹੜਾ ਉਸ ਮੁੰਡੇ ਵੱਲ ਹੋ ਰਿਹਾ, ਇਹਨੇ ਪਹਿਲਾਂ ਤੇ ਇੱਕ ਦਿਨ ਉਹਨੇ ਕਿਹਾ ਕਿ ਮੈਂ ਖੁਦਕੁਸ਼ੀ ਕਰ ਲੂੰਗੀ, ਇਹ ਹੈ ਯੋ ਹੈ, ਤੇ ਇਹਨੇ ਵਰਚਾ ਕੇ ਉਹਦੇ ਤੋਂ ਇੱਕ ਖੁਦਕੁਸ਼ੀ ਨੋਟ ਲਿਖਾ ਲਿਆ ਆਪਦੇ ਸੱਸ ਸਹੁਰੇ ਦੇ ਨਾਂ ਤੇ ਫਿਰ ਉਸ ਤੋਂ ਬਾਅਦ ਇਹਨੂੰ ਬੋਝ ਕੇ ਜੇ ਫਾਹ ਦੇ ਕੇ ਪੱਖੇ ਨਾਲ ਲਟਕਾ ਦਿੱਤਾ, ਬਣਾ ਦਿੱਤਾ ਕਿ ਇਹਨੇ ਸੁਸਾਈਡ ਕਰ ਲਈ ਹੈ। ਫਿਰ ਹੌਲੀ ਹੌਲੀ ਇਹ ਜਿਹੜੀਆਂ ਪਰਤਾਂ ਸੀ ਖੁੱਲ ਗਈਆਂ, ਜਾਨੀ ਇੱਕ ਆਪਣੇ ਜਿਵੇਂ ਕਹਿ ਲਈਏ ਕਿ ਆਪਣੇ ਜਿਸਮਾਨੀ ਜੋ ਕਹਿ ਸਕਦੇ ਹਾਂ ਕਿ ਜਿਸਮਾਨੀ ਹਿੱਤਾਂ ਲਈ ਉਸ ਔਰਤ ਨੇ ਆਪਣੀ ਧੀ ਨੂੰ ਮਾਰ ਦਿੱਤਾ, ਆਪ ਅੰਦਰ ਚਲੇ ਗਈ, ਨਾਲ ਉਹ ਜਿਹੜਾ ਮੁੰਡਾ ਸੀ ਉਹ ਵੀ ਫਸ ਗਿਆ। ਹੁਣ ਤਿੰਨੇ ਹੀ ਆ ਜਿਹੜੇ ਆਪੋ ਆਪਣੀ ਥਾਂ ਤੇ ਉਹ ਫਨਾਹ ਹੋ ਗਏ, ਤਬਾਹ ਹੋ ਗਏ। ਇਹ ਹੁਣ ਸੋਚਣ ਲਈ ਮਜਬੂਰ ਕਰਦਾ ਜੀ ਕਿ ਸਾਡਾ ਸਮਾਜ ਹੈ ਜਿਹੜਾ ਨੈਤਿਕ ਪੱਖੋਂ ਜੋ ਨੈਤਿਕ ਕਦਰਾਂ ਕੀਮਤਾਂ ਜਿਹੜੀ ਕਿ ਸਾਡੇ ਪੰਜਾਬੀ ਸਮਾਜ ਦੀ ਵਿਲੱਖਣਤਾ, ਤਾਕਤ ਔਰ ਖਾਸੀਅਤ ਹੋਇਆ ਕਰਦੀ ਸੀ, ਨੈਤਿਕਤਾ, ਨੈਤਿਕ ਕਦਰਾਂ ਕੀਮਤਾਂ, ਉਹ ਜੋ ਵਿਲੱਖਣਤਾ ਸੀ, ਖਾਸੀਅਤ ਸੀ, ਉਹ ਸਾਡੀ ਅੱਜ ਸਭ ਤੋਂ ਵੱਡੀ ਕਮਜ਼ੋਰੀ ਬਣਦੀ ਜਾਂਦੀ ਹੈ, ਕਿਉਂਕਿ ਸਾਡੇ ਸਮਾਜ ਦੀ ਰੱਤ ਚੋਂ ਇਹ ਚੀਜ਼ਾਂ ਮਨਫੀ ਹੋ ਗਈ ਜੀ। ਤੇ ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਵੀ ਬਿਹਾਰ ਦੇ ਟੌਪਰ ਕਸੂਤੇ ਫਸੇ, ਸਧਾਰਨ ਸਵਾਲਾਂ ਦੇ ਜਵਾਬ ਵੀ ਨਾ ਦੇ ਸਕੇ। ਬਿਹਾਰ ਦੇ ਵਿੱਚੋਂ ਜਦੋਂ ਅਸੀਂ IAS ਦੇਖਦੇ ਹਾਂ, IPS ਦੇਖਦੇ ਹਾਂ, ਤੇ ਸਾਨੂੰ ਥੋੜਾ ਜਿਹਾ ਪ੍ਰਾਊਡ ਹੁੰਦਾ ਇਸ ਗੱਲੋਂ ਕਿ ਚਲੋ ਕੋਈ ਨਾ ਕੋਈ ਤਾਂ ਨਾਰਥ ਇੰਡੀਆ ਦਾ ਰਾਜ ਹੈ ਜਿਹੜਾ ਫੈਕਟਰੀ ਕਿਹਾ ਜਾ ਸਕਦਾ ਹੈ ਕਿ IPS IAS ਕੱਢਣ ਦਾ, ਕਿਉਂਕਿ ਸਾਡੇ ਪੰਜਾਬ ਦੇ ਵਿੱਚੋਂ ਤੇ ਸੁੱਖ ਨਾਲ ਕਦੇ ਕਦਾਈ ਵਾਲਾ ਮੇਲਾ ਹੈ, ਪਰ ਬਿਹਾਰ ਦੇ ਵਿੱਚੋਂ ਲਗਾਤਾਰ ਨਿਕਲਦੇ ਨੇ। ਨਾਰਥ ਇੰਡੀਆ ਦਾ ਸ਼ਾਇਦ ਇੱਕੋ ਰਾਜ ਹੈ ਜਿੱਥੋਂ ਇੰਨੇ ਨਿਕਲਦੇ ਆ, ਪਰ ਜਿਹੜੇ ਉੱਥੇ ਸਿੱਖਿਆ ਪ੍ਰਬੰਧ ਨੇ ਉਹ ਹਮੇਸ਼ਾ ਸਵਾਲਾਂ ਦੇ ਘੇਰੇ 'ਚ ਰਹਿੰਦੇ ਆ। ਜਦੋਂ ਕਿਤੇ ਪੇਪਰ ਉੱਥੇ ਚੱਲਦੇ ਹੋਣ ਤੇ ਤਸਵੀਰਾਂ ਆਉਂਦੀਆਂ ਟੈਲੀਵਿਜ਼ਨ ਤੇ, ਉਹ 4-4 ਮੰਜ਼ਲਾ ਜਿਹੜਾ ਪ੍ਰੀਖਿਆ ਹਾਲ ਹੁੰਦਾ ਉਹਦੇ ਨਾਲ ਏਦਾਂ ਲਮਕੇ ਹੁੰਦੇ ਆ ਲੋਕ ਪਰਚੀਆਂ ਫੜਾਉਣ ਲਈ, ਜਿਵੇਂ ਚੰਗੇ ਪੁਰਾਣੇ ਬੋਰਡ ਦੇ ਆਲੇ ਦੁਆਲੇ ਚਮਗਿੱਦੜ ਲੱਗੇ ਹੋਣ। ਸੋ ਇਸ ਤਰੀਕੇ ਨਾਲ ਲਮਕੇ ਹੁੰਦੇ ਪਾਈਪਾਂ ਨਾਲ, ਪ੍ਰਣਾਲੇ ਨਾਲ ਕਿ ਪਰਚੀਆਂ ਸੁੱਟ ਦਈਏ। ਉਹ ਚੀਜ਼ਾਂ ਜਿਹੜੀਆਂ ਉਹ ਸਵਾਲੀਆ ਨਿਸ਼ਾਨ ਲਾਉਂਦੀਆਂ। ਬਾਕੀ ਇਹਨਾਂ ਦੇ ਜਿਹੜੇ ਅਫਸਰ ਨਿਕਲਦੇ ਉਹ ਮਾਣ ਵਧਾਉਂਦੇ ਆ, ਪਰ ਇਹ ਜਿਹੜੇ ਟੌਪਰ ਨੇ ਦੋ, ਇਹਨਾਂ ਨੇ ਤੇ ਮਾਣ ਬਿਲਕੁਲ ਜਿਹੜਾ ਉਹ ਨਤਾਨ ਹੀ ਕਰ ਦਿੱਤਾ। ਮਾਣ ਦਾ ਕੁਛ ਵੀ ਨਹੀਂ ਰੱਖਿਆ ਇਹਨਾਂ ਨੇ, ਮੂੰਹ ਮੱਥਾ ਵੀ ਨਹੀਂ ਰੱਖਿਆ। ਇਹ ਇੱਕ ਮੁੰਡਾ ਤੇ ਇੱਕ ਕੁੜੀ ਸਨ। ਜਿਹੜਾ ਸਾਇੰਸ ਦਾ ਟੌਪਰ ਸੀ ਉਹ ਸੀ ਸੌਰਭ, ਜਿਹੜਾ ਉਹ ਅਵਲ ਆਇਆ ਪੂਰੇ ਪ੍ਰਾਂਤ ਦੇ ਵਿੱਚੋਂ, ਤੇ ਉਹਨੂੰ ਪੁੱਛਿਆ ਸਧਾਰਨ ਜਿਹਾ ਸਵਾਲ। ਵੈਸੇ ਪੱਤਰਕਾਰ ਤੇ ਗਏ ਸਨ ਕਿ ਉਹਨਾਂ ਦੀ ਬਾਈਟ ਲਿਆਉਣੇ, ਲੋਕਾਂ ਨੂੰ ਦਿਖਾਵਾਂਗੇ, ਸਾਡੀ ਮਸਾਲੇਦਾਰ ਖਬਰ ਬਣ ਜੂ ਕਿ ਮੁੰਡਿਆਂ ਨੇ ਮਾਂ ਬਾਪ ਦਾ ਨਾਂ ਰੌਸ਼ਨ ਕੀਤਾ, ਇਹਨਾਂ ਨੇ ਪੂਰੇ ਪ੍ਰਾਂਤ ਨੂੰ ਭਾਰਤ ਦੇ ਵਿੱਚ ਉੱਚਾ ਕਰ ਦਿੱਤਾ। ਤੇ ਉੱਥੇ ਕਿਤੇ ਉੱਦਾਂ ਹੀ ਚਲਦੇ ਖਬਰ ਦੇ ਵਿੱਚ ਉਹਨਾਂ ਨੇ ਪੁੱਛ ਲਿਆ ਜੀ ਕਿ ਸੋਡੀਅਮ ਦੇ ਇਲੈਕਟ੍ਰੋਨਿਕ ਸਟਰਕਚਰ ਦੇ ਆਊਟਰ ਮੋਸਟ ਸਰਕਲ 'ਚ ਕਿੰਨੇ ਇਲੈਕਟ੍ਰੋਨ ਹੁੰਦੇ ਆ, ਤੇ ਉਹ ਸਾਹਿਬ ਸੋਚਦਾ ਹੀ ਰਹਿ ਗਿਆ, ਜਵਾਬ ਨਹੀਂ ਆਇਆ। ਸਾਇੰਸ ਦਾ ਜਿਹੜਾ ਬੇਸਿਕ ਸਵਾਲ ਸੀ ਉਹ ਉਹਦੇ ਤੋਂ ਹੱਲ ਨਹੀਂ ਹੋਇਆ। ਪੱਤਰਕਾਰਾਂ ਨੂੰ ਸ਼ੱਕ ਪੈ ਗਿਆ ਕਿ ਕਿਤੇ ਇਹ ਤਾਂ ਨਹੀਂ ਕਿ ਜਿਵੇਂ ਪੰਜਾਬ 'ਚ ਛੋਲੇ ਦੇ ਕੇ ਪਾਸ ਹੋਣ ਵਾਲੇ ਵੀ ਅਫਸਰ ਬਣ ਜਾਂਦੇ ਆ, ਕਿਤੇ ਇਹ ਛੋਲੇ ਦੇ ਕੇ ਪਾਸ ਹੋਣ ਵਾਲਾ ਤਾਂ ਨਹੀਂ। ਇੱਕ ਦੋ ਸਵਾਲ ਉਹਨਾਂ ਨੇ ਹੋਰ ਕੀਤੇ, ਉਹ ਫਸ ਗਿਆ। ਉਹਨਾਂ ਨੇ ਪੱਤਰਕਾਰਾਂ ਨੇ ਜਦੋਂ ਵੇਖਿਆ ਕਿ ਇਹ ਬੰਦਾ ਤੇ ਤੁੱਕੇਬਾਜ਼ ਆ, ਪੜ੍ਹਾਈ ਵਾਲਾ ਬੰਦਾ ਨਹੀਂ, ਤੇ ਉਹਨਾਂ ਨੇ ਫਿਰ ਮੁਹਾਰ ਕਰ ਲਈ। ਜਿਹੜੀ ਕੁੜੀ ਟੌਪਰ ਸੀ ਆਰਟਸ ਦੇ ਵਿੱਚੋਂ, ਉਹ ਉਹਦੇ ਘਰੇ ਚਲੇ ਗਏ। ਉਹਦਾ ਨਾਮ ਸੀਗਾ ਰੂਬੀ ਰॉय। ਉਹ ਕੁੜੀ ਨੇ ਤੇ ਕਮਾਲ ਹੀ ਕਰ ਦਿੱਤੀ। ਅੱਗੋਂ ਉਹਨਾਂ ਨੂੰ ਜਦੋਂ ਪੁੱਛਿਆ ਕਿ ਤੁਸੀਂ ਕਿਹੜੇ ਸਬਜੈਕਟਾਂ ਦੀ ਦਿੱਤੀ ਸੀਗੀ ਪ੍ਰੀਖਿਆ, ਤੇ ਉਹ ਕਹਿੰਦੀ ਜੀ ਇੱਕ ਇੰਗਲਿਸ਼, ਜਿਓਗ੍ਰਾਫੀ, ਮਿਊਜ਼ਿਕ, ਤੇ ਇੱਕ ਕਹਿੰਦੀ ਪੋਲੀਟੀਕਲ ਸਾਇੰਸ। ਪੱਤਰਕਾਰਾਂ ਦੇ ਸਾਹ ਹੀ ਤਾਂ ਰਹਿ ਗਏ ਕਿ ਪੋਲੀਟੀਕਲ ਸਾਇੰਸ ਕਿਹੜਾ ਸਬਜੈਕਟ ਆ ਗਿਆ। ਉਹਨਾਂ ਨੇ ਪੁੱਛਿਆ ਕਿ ਭੈਣ ਜੀ ਇਹ ਪੋਲੀਟੀਕਲ ਸਾਇੰਸ ਕੀ ਹੁੰਦੀ ਹੈ, ਤੇ ਉਹ ਕਹਿੰਦੀ ਜੀ ਇਹਦੇ 'ਚ ਖਾਣਾ ਬਣਾਉਣਾ ਸਿਖਾਇਆ ਜਾਂਦਾ ਹੈ। ਸੋ ਇਹਦਾ ਹਾਲ ਆ ਕਿ ਪੋਲੀਟੀਕਲ ਸਾਇੰਸ ਨੂੰ ਉਹ ਪੋਲੀਟੀਕਲ
ਸਾਇੰਸ ਆਖੀ ਜਾਂਦੀ ਹੈ। ਔਰ ਉਹਦੇ 'ਚ ਜਿੱਥੇ ਪੜ੍ਹਾਈ ਦੇ ਵਿੱਚ ਸਿਆਸਤਦਾਨ ਬਣਾਏ ਜਾਂਦੇ ਉਹ ਘਰ ਦਾ ਖਾਣਾ ਬਣਾਈ ਜਾਂਦੀ ਹੈ। ਸੋ ਗੁੱਡੀ ਫਸ ਗਈ, ਆਪਣੇ ਜਵਾਬਾਂ ਦੇ ਵਿੱਚ ਆਪ ਹੀ ਘਿਰ ਗਈ ਤੇ ਉਹ ਹੁਣ ਉਹਨਾਂ ਦੀ ਜਿਹੜੀ ਦੋਨਾਂ ਦੀ ਪ੍ਰੀਖਿਆ ਉਹ ਸਵਾਲਾਂ ਦੇ ਘੇਰੇ 'ਚ ਆ ਗਈ। ਬੋਰਡ ਵਾਲੇ ਕਹਿੰਦੇ ਕਿ ਭਾਈ ਅਸੀਂ ਇਹ ਦੁਬਾਰਾ ਲਵਾਂਗੇ, ਵੇਖਾਂਗੇ। ਪਰ ਹਾਸੋਹੀਣੀ ਗੱਲ ਇਹ ਹੈ ਕਿ ਜਾਂਦੇ ਜਾਂਦੇ ਪੱਤਰਕਾਰ ਨੇ ਉਹ ਗੁੱਡੀ ਨੂੰ ਪੁੱਛਿਆ ਕਿ ਗੁੱਡੀ ਜਿਹੜੇ ਨੰਬਰ ਤੂੰ ਲਏ 444 ਇਹ ਕਿੰਨਿਆਂ ਚੋਂ ਲਏ, ਕੁੱਲ ਨੰਬਰ ਕਿੰਨੇ ਸੀ? ਉਹ ਕਹਿੰਦੀ ਜੀ ਇਹ ਤਾਂ ਨਹੀਂ ਮੈਨੂੰ ਪਤਾ, ਨੰਬਰ ਆ ਗਏ ਆ। ਤੇ ਕਮਾਲ ਦੀ ਗੱਲ ਤਾਂ ਇਹ ਕਿ ਜਿਹੜਾ ਉਹਦਾ ਬਜ਼ੁਰਗ ਬੈਠਾ ਸੀ ਕੋਲ, ਉਹਦਾ ਮੱਥਾ ਪਲੋਸੀ ਜਾਂਦਾ ਸੀ ਆਪਦੀ ਬੱਚੀ ਦਾ ਕਿ ਨਾਂ ਰੌਸ਼ਨ ਕਰ ਦਿੱਤਾ। ਉਹਨਾਂ ਨੇ ਪੁੱਛਿਆ ਕਿ ਇਹ ਕੀ ਹੈ ਜੀ? ਉਹ ਕਹਿੰਦਾ ਮੈਂ ਸੱਚ ਦੱਸਦਾ, ਪ੍ਰਿੰਸੀਪਲ ਨਾਲ ਮੇਰੀ ਯਾਰੀ ਦੋਸਤੀ ਸੀ ਜੀ, ਮੈਂ ਤੇ ਉਹਨੂੰ ਆਖਿਆ ਆਇਆ ਸੀ ਗੁੱਡੀ ਨੂੰ ਪਾਸ ਕਰਨਾ, ਉਹਨੇ ਪਤੰਦਰ ਨੇ ਤੇ ਟੌਪ ਹੀ ਕਰਾਤਾ। ਇਹੋ ਜਿਹਾ ਜਵਾਬ ਉਹਦਾ ਸੀ। ਹੁਣ ਜਿਹੜਾ ਉਹ ਕਾਲਜ ਆ, ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜਾ ਕਾਲਜ ਆ ਉਹ ਰਾਸ਼ਟਰੀ ਜਨਤਾ ਦਲ ਜਿਹੜੇ ਉੱਥੋਂ ਦੇ ਹੁਕਮਰਾਨ ਧਿਰ ਨਾਲ ਸੰਬੰਧਿਤ ਨੇ ਉਹਨਾਂ ਦਾ ਕਾਲਜ ਆ। ਤੇ ਅੱਗੇ ਵੀ ਉਹਦਾ ਇੱਕ ਵਾਰੀ ਰਿਜ਼ਲਟ ਰੋਕਿਆ ਗਿਆ ਸੀ ਇਹਨਾਂ ਚੱਕਰਾਂ ਕਰਕੇ। ਔਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਟੋਪਰ ਉਸੇ ਕਾਲਜ ਦੇ ਆ। ਜੀ ਜੀ ਜੀ। ਸੋ ਇਹ ਤਾਂ ਹੁਣ ਉਹਨਾਂ ਦੇ ਬਜ਼ੁਰਗਾਂ ਨੇ ਦੱਸ ਹੀ ਦਿੱਤਾ ਵੀ ਕਿੱਦਾਂ ਟੌਪ ਹੋਏ ਨੇ। ਸੋ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।